ਸਾ ਹਾਂਜੀ, ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਸੰਗਤੀਆਂ ਨੂੰ, ਪੰਜਾਬੀ ਪਿਆਰਿਆਂ ਨੂੰ, ਜਿੱਥੇ-ਜਿੱਥੇ ਵੀ ਵਸਦੇ ਨੇ, ਉਹਨਾਂ ਸਾਰਿਆਂ ਨੂੰ ਸਲਾਮ, ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ। ਤੇ ਅੱਜ ਦੀ ਸਾਡੀ ਪੰਜਾਬੀ ਅਦਬੀ ਸੰਗਤ ਦਾ ਇਹ 77ਵਾਂ ਇਕੱਠ ਹੈ, ਜਿਹਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਤੇ ਅਸੀਂ ਕਹਾਣੀ ਸੁਣਾਂਗੇ, ਕਿਉਂਕਿ ਅੱਜ ਵਾਰੀ ਹੈ ਸਾਡੀ ਕਹਾਣੀ ਦੀ। ਤੇ ਮੈਂ ਇੱਕ ਵਾਰੀ ਜ਼ਰਾ ਫਿਰ ਕਰਵਾ ਦੇਵਾਂ ਗੱਲ, ਇਸ ਗੱਲ ਦਾ ਪੱਖ ਕਰਵਾ ਦੇਵਾਂ ਕਿ ਸਾਡੀ ਜਿਹੜੀ ਸੰਗਤ ਹੈ ਇਹਦੇ ਵਿੱਚ ਆਪਣੇ, ਪਹਿਲੇ ਤੇ ਮੈਂ ਆਪਣੇ ਮਹਿਮਾਨ ਲਖਵਿੰਦਰ ਜੀ ਨੂੰ ਜੀ ਆਇਆਂ ਨੂੰ ਵੀ ਕਹਿੰਦੀ ਹਾਂ ਤੇ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਵੀ ਕਰਦੀ ਹਾਂ। ਤੇ ਕਿਉਂਕਿ ਉਹ ਨਵੇਂ ਨੇ ਤੇ ਉਹਨਾਂ ਲਈ ਜ਼ਰਾ ਦੱਸ ਦੇਵਾਂ ਕਿ ਲਖਵਿੰਦਰ ਜੀ, ਜਦੋਂ ਤੁਸੀਂ ਕਹਾਣੀ ਪੜ੍ਹੋਗੇ ਤੇ ਕਹਾਣੀ ਪੜ੍ਹਨ ਤੋਂ ਬਾਅਦ ਤੁਸੀਂ ਫਿਰ ਜ਼ਰਾ ਖਾਮੋਸ਼ ਹੋ ਜਾਓਗੇ, ਆਪਣੇ ਆਪ ਨੂੰ ਮਿਊਟ ਕਰ ਲੇਗੋ ਤੇ ਸਾਡੇ ਸੰਗਤੀ ਜਿਹੜੇ ਨੇ ਵਾਰੋ ਵਾਰੀ ਉਹ ਇਹਦੇ ਤੇ ਗੱਲਬਾਤ ਕਰਨਗੇ ਤੁਹਾਡੀ ਕਹਾਣੀ ਉੱਤੇ। ਤੇ ਤੁਹਾਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਆਏ ਹੋ ਔਰ ਅੱਜ ਸਾਡੀ ਸੰਗਤ ਦੇ ਵਿੱਚ ਤੁਸੀਂ ਕਹਾਣੀ ਪੜ੍ਹਨੀ ਹੈ ਤੇ ਸਾਨੂੰ ਬੜੀ ਖੁਸ਼ੀ ਹੈ, ਬੜਾ ਤੁਸੀਂ ਸਾਨੂੰ ਮਾਣ ਹੈ ਆਪਣੇ ਪੰਜਾਬੀ ਪਿਆਰਿਆਂ ਤੇ ਜਿਨ੍ਹਾਂ ਦੀਆਂ ਲਿਖਤਾਂ ਰਾਹੀਂ ਅਸੀਂ ਇੱਕ ਦੂਜੇ ਨਾਲ ਸਾਂਝੀ ਗੱਲਬਾਤ ਕਰਨੇ ਆ ਤੇ ਇਸ ਗੱਲ ਤੇ ਸਾਨੂੰ ਬਹੁਤ ਜ਼ਿਆਦਾ ਮਾਣ ਹੈ। ਤੇ ਜਿਉਂਦੇ ਰਹਿਣ ਜੇ ਸਾਰੇ ਸਾਡੇ ਪੰਜਾਬੀ ਪਿਆਰੇ। ਤੇ ਮੈਂ ਥੋੜਾ ਜਿਹਾ ਇੰਟਰੋਡਕਸ਼ਨ ਕਰਵਾ ਦੇਵਾਂ ਲਖਵਿੰਦਰ ਜੀ ਦਾ। ਲਖਵਿੰਦਰ ਕੌਰ ਵਿਰਕ ਇਹ ਜੀ ਅਸਿਸਟੈਂਟ ਪ੍ਰੋਫੈਸਰ ਨੇ, ਆਥਰ ਨੇ, ਔਰ ਚੰਡੀਗੜ੍ਹ ਦੇ ਨੇੜੇ ਕਾਲਜ ਹੈ GGTSD, ਬੜਾ ਲੰਬਾ ਨਾਮ ਹੈ, ਅਜੇ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਹੈ, ਮੇਰੇ ਮੂੰਹ ਤੇ ਨਹੀਂ ਚੜਿਆ। ਤੇ ਚੰਡੀਗੜ੍ਹ ਦੇ ਨੇੜੇ ਵੇ, ਉੱਥੇ ਇਹ 17 ਸਾਲ ਤੋਂ ਇਹ ਐਜ਼ ਏ ਟੀਚਿੰਗ ਦੇ ਪ੍ਰੋਫੈਸ਼ਨ ਦੇ ਨਾਲ ਮੁੰਸਲਿਕ ਨੇ ਔਰ ਪੰਜਾਬੀ ਪੜ੍ਹਾਉਂਦੇ ਨੇ। PhD ਵੀ ਨੇ ਔਰ ਇਹਨਾਂ ਨੇ ਵਾਰਿਸ ਸ਼ਾਹ ਤੇ PhD ਕੀਤੀ ਹੋਈ ਹੈ। ਤੇ ਇਹਨਾਂ ਦੀਆਂ 2 ਕਿਤਾਬਾਂ ਨੇ, ਇੱਕ ਪੰਜਾਬੀ ਭਾਸ਼ਾ ਵਿੱਚ ਸੁਮੇਲ ਤੇ ਦੂਸਰੀ ਜਿਹੜੀ ਹੈ ਉਹ ਸ਼ਾਰਟ ਸਟੋਰੀ ਯਾਨੀ ਕਹਾਣੀਆਂ ਦੀ ਕਿਤਾਬ ਹੈ, ਰੰਗ ਜੋ ਸੂਹਾ ਨਹੀਂ ਸੀ। ਬੜਾ ਸੋਹਣਾ ਨਾਂ ਹੈ ਜੀ ਇਹਨਾਂ ਦਾ। ਤੇ ਇਹਦੇ ਇਲਾਵਾ ਇਹ ਪੰਜਾਬੀ ਦੇ ਆਰਟੀਕਲ ਤੇ ਇਹਨਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਡਿਫਰੈਂਟ ਰਸਾਲਿਆਂ ਦੇ ਵਿੱਚ ਛਪਦੀਆਂ ਨੇ। ਤੇ ਲਖਵਿੰਦਰ ਜੀ, ਤੁਹਾਡਾ, ਤੁਸੀਂ ਆਏ ਹੋ ਅੱਜ ਸਾਡੀ ਸੰਗਤ ਦੇ ਵਿੱਚ ਤੇ ਤੁਸੀਂ ਹੁਣ ਆਪਣੀ ਕਹਾਣੀ ਜਿਹੜੀ ਹੈ ਉਹ ਸਾਡੇ ਸੰਗਤੀਆਂ ਦੇ ਨਾਲ ਸਾਂਝੀ ਕਰੋ ਜੀ। ਲਖਵਿੰਦਰ ਜੀ, आवाज आ रही है लखविंदर कौर जी? हाँ जी, म्यूट करो अपने आप। म्यूटेड ने। हेलो। हाँ 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 जी। हाँ हाँ जी, जी मैम, बहुत शुक्रिया जी जी जी। ਅਦਬੀ ਸੰਗਤ ਦੇ ਸਮੂਹ ਮੈਂਬਰ ਸਾਹਿਬਾਨ ਤੇ ਹੋਰ ਅਦਾਰੇ ਨਾਲ ਜਿਹੜੀਆਂ ਸਤਿਕਾਰਯੋਗ ਸ਼ਖਸੀਅਤਾਂ ਜੁੜੀਆਂ ਨੇ, ਉਹਨਾਂ ਨੂੰ ਸਤਿ ਸ੍ਰੀ ਅਕਾਲ। ਤੇ ਆਪਣੇ ਤਾਰੀਫ ਦੇ ਵਿੱਚ ਮੈਂ ਥੋੜਾ ਜਿਹਾ ਹੋਰ ਐਡ ਕਰਨਾ ਚਾਹੁੰਦੀ ਹਾਂ ਕਿ ਮੇਰੇ ਦਾਦੇ ਪੜਦਾਦੇ ਗੁਜਰਾਂਵਾਲਾ ਡਿਸਟ੍ਰਿਕਟ ਤੋਂ ਹੀ ਇੱਧਰ ਆਏ ਹੋਏ ਨੇ 1947 ਵਿੱਚ। ਬਹੁਤ ਅੱਛਾ। ਤੇ ਹੁਣ ਮੈਂ ਆਪਣੀ ਕਹਾਣੀ ਸ਼ੁਰੂ ਕਰਦੀ ਹਾਂ। ਕਹਾਣੀ ਦਾ ਸਿਰਲੇਖ ਹੈ 2 ਮਿੰਟ ਦਾ ਮੌਨ। ਇੱਕ ਫਲਸਫਾ, ਇੱਕ ਗਜ਼ਲ, ਇੱਕ ਕਹਾਣੀ ਹੈ ਔਰਤ, ਇਸ ਤੋਂ ਵੀ ਅੱਗੇ ਅੱਖ ਵਿੱਚੋਂ ਵਹਿੰਦਾ ਪਾਣੀ ਹੈ ਔਰਤ। ਇੱਕ ਪੰਖੜੀ ਹੈ ਔਸ ਦੀ ਨਮੀ, ਇੱਕ ਕਲਮ ਹੈ ਔਰਤ, ਮੰਦਿਰ ਦੇ ਦੀਵੇ ਚੋਂ ਉੱਠਦਾ ਧੂਆਂ ਤੇ ਤਲਵਾਰ ਹੈ ਔਰਤ। ਸਰਦੀਆਂ ਦੀ ਧੁੱਪ ਹੈ ਤੇ ਮਿੱਠੀ ਫੁਹਾਰ ਵੀ ਹੈ ਔਰਤ, ਚਿਹਰੇ ਦੀ ਮੁਸਕਾਨ ਹੈ ਤੇ ਦਰਦ ਦਾ ਨਾਂ ਹੈ ਔਰਤ। ਪਹਿਲੀ ਵਾਰੀ ਜਦ ਮੈਂ ਸੁਨਿਧੀ ਦੇ ਇਨਬਾਕਸ ਵਿੱਚ ਇਹ ਕਵਿਤਾ ਭੇਜੀ ਸੀ ਤਾਂ ਬਹੁਤ ਭਾਵੁਕ ਹੋ ਗਈ ਸੀ। ਉਂਝ ਤੇ ਬੜੀਆਂ ਕੁੜੀਆਂ ਫੈਨ ਨੇ ਮੇਰੀਆਂ, ਮੇਰੀ ਪੋਇਟਰੀ ਦੀਆਂ ਦੀਵਾਨੀਆਂ ਨੇ। ਮੈਂ ਹਮੇਸ਼ਾ ਔਰਤ ਦੇ ਹੱਕ ਦੀ ਗੱਲ ਜੋ ਕਰਦਾ ਹਾਂ ਆਪਣੀ ਕਵਿਤਾ ਵਿੱਚ, ਉਹਨਾਂ ਨੂੰ ਲੱਗਦਾ ਹੈ ਮੈਂ ਉਹਨਾਂ ਦੀਆਂ ਭਾਵਨਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕਦਾ ਹਾਂ। ਪਰ ਸੁਨਿਧੀ, ਅੱਜ ਸਵੇਰ ਤੋਂ ਬਹੁਤ ਦੁਖੀ ਹਾਂ ਮੈਂ। ਖਬਰ ਹੀ ਅਜਿਹੀ ਮਿਲੀ ਸੀ, ਖਬਰ ਹੈ ਵੀ ਦੁੱਖ ਵਾਲੀ ਸੀ। ਦੂਜਾ, ਮੇਰੀ ਤਬੀਅਤ ਕੁਝ ਇਮੋਸ਼ਨਲ ਟਾਈਪ ਦੀ ਹੈ। ਕਵੀ ਜੋ ਹਾਂ, ਸੁਨਿਧੀ ਨੂੰ ਮੈਂ ਪਹਿਲਾਂ ਕਦੀ ਮਿਲਿਆ ਤੇ ਨਹੀਂ ਸਾਂ,
ਪਰ ਫੇਸਬੁੱਕ ਤੇ ਸਾਡੇ ਦੋਹਾਂ ਦੇ ਬਹੁਤ ਸਾਰੇ ਕਾਮਨ ਫਰੈਂਡ ਸਨ। ਉਹਦੀ ਫੋਟੋ ਬਾਰ-ਬਾਰ ਮੇਰੇ ਸਾਹਮਣੇ ਆ ਰਹੀ ਸੀ ਤਾਂ ਮੈਂ ਉਸ ਦਾ ਪ੍ਰੋਫਾਈਲ ਖੋਲ ਕੇ ਵੇਖਿਆ। ਉਹਦੇ ਚਿਹਰੇ ਤੇ ਇੱਕ ਵੱਖਰੀ ਜਿਹੀ ਖਿੱਚ ਸੀ। ਉਹ 42 ਕੁ ਸਾਲ ਦੀ ਬੜੀ ਆਕਰਸ਼ਕ ਔਰਤ ਸੀ। ਮੈਂ ਬਦੋ-ਬਦੀ ਉਹਦੇ ਵੱਲ ਖਿੱਚਿਆ ਗਿਆ। ਮੈਂ ਉਹਨੂੰ ਫਰੈਂਡ ਰਿਕੁਐਸਟ ਭੇਜ ਦਿੱਤੀ ਤੇ ਉਸਦੀ ਸਵੀਕ੍ਰਿਤੀ ਦਾ ਇੰਤਜ਼ਾਰ ਕਰਨ ਲੱਗਾ। ਜਲਦੀ ਹੀ ਉਹਨੇ ਵੀ ਸਵੀਕਾਰ ਕਰ ਲਈ। ਮੈਂ ਹੈਲੋ ਭੇਜੀ। ਤੁਰੰਤ ਹੀ ਜਵਾਬ ਆ ਗਿਆ, ਹੈਲੋ, ਤੇ ਫਿਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੈਂ ਇੱਕ ਦਿਨ ਉਹਦੀ ਖੂਬਸੂਰਤੀ ਤੇ ਕਵਿਤਾ ਲਿਖ ਕੇ ਭੇਜੀ। ਉਹ ਬਹੁਤ ਖੁਸ਼ ਹੋ ਗਈ। ਕਿਹੜੀ ਔਰਤ ਖੁਸ਼ ਨਹੀਂ ਹੁੰਦੀ ਭਲਾ ਆਪਣੀ ਖੂਬਸੂਰਤੀ ਦੀ ਤਾਰੀਫ ਸੁਣ ਕੇ। ਜੇ ਔਰਤ 40 ਤੋਂ ਉੱਤੇ ਹੋਵੇ ਫਿਰ ਤੇ ਇਹ ਤਾਰੀਫ ਉਹਦੇ ਲਈ ਬੋਨਸ ਹੀ ਹੁੰਦੀ ਹੈ। ਅਸੀਂ ਨੰਬਰ ਵੀ ਵਟਾ ਲਏ ਤੇ ਬਹੁਤ ਸਮਾਂ WhatsApp ਤੇ ਚੈਟਿੰਗ ਕਰਦੇ ਰਹਿੰਦੇ। ਸ਼ੁਰੂ ਵਿੱਚ ਉਹ ਬਹੁਤ ਝਿਜਕਦੀ ਸੀ, ਬੜੀ ਸੰਕੋਚ ਜਿਹੇ ਨਾਲ ਗੱਲ ਕਰਦੀ। ਹੌਲੀ-ਹੌਲੀ ਅਸੀਂ ਆਪਸ 'ਚ ਖੁੱਲਣ ਲੱਗੇ। ਅਸੀਂ ਦੇਰ ਰਾਤ ਸਭ ਦੇ ਸੌਣ ਤੋਂ ਬਾਅਦ ਵੀ ਚੈਟਿੰਗ ਕਰਨ ਲੱਗੇ। ਉਹਦੇ ਵੱਲੋਂ ਤਾਂ ਕੋਈ ਖਤਰਾ ਨਹੀਂ ਸੀ। ਉਹ ਆਪਣੀ 18 ਸਾਲ ਦੀ ਕੁੜੀ ਨਾਲ ਇਕੱਲੀ ਹੀ ਰਹਿੰਦੀ ਸੀ। ਪਤੀ ਉਹਦੇ ਦੀ 2-3 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਪਰ ਮੇਰੇ ਉੱਤੇ ਮੇਰੀ ਬੀਵੀ ਦੀਆਂ ਇੱਲ ਵਰਗੀਆਂ ਨਿਗਾਹਾਂ ਹਮੇਸ਼ਾ ਰਹਿੰਦੀਆਂ ਸਨ। ਇੱਕ ਵਾਰੀ ਕਿਸੇ ਨਾਲ ਮੈਂ ਫੋਨ ਤੇ ਗੱਲ ਕਰ ਰਿਹਾ ਸਾਂ। ਗੱਲ ਥੋੜੀ ਪ੍ਰਾਈਵੇਟ ਕਿਸਮ ਦੀ ਸੀ। ਇਹ ਕਿਤੇ ਚੋਰੀ ਦਰਵਾਜ਼ੇ ਪਿੱਛੇ ਖਲੋ ਕੇ ਸੁਣਦੀ ਸੀ ਪਈ। ਇਹਨੇ ਐਸਾ ਕਲੇਸ਼ ਪਾਇਆ ਕਿ ਤੋਬਾ। ਮੈਂ ਬਹੁਤ ਡਰ ਗਿਆ ਸਾਂ ਉਸ ਦਿਨ। ਉੱਪਰੋਂ ਇਹਨੂੰ 8ਵਾਂ ਮਹੀਨਾ ਚੱਲ ਰਿਹਾ ਸੀ, ਡੈਵੀ ਹੋਣ ਵਾਲਾ ਸੀ। ਅਗਲੇ ਦਿਨ ਸਾਡਾ ਗਵਾਂਢੀ ਪੁੱਛਣ ਲੱਗਾ, ਭਾਬੀ ਨੂੰ ਕੋਈ ਬਾਹਰਲੀ ਕਸਰ ਏ? ਕਈ ਬਾਬਿਆਂ ਤੇ ਡੇਰੇ ਦੱਸਣ ਲੱਗਾ। ਕੀ ਜਵਾਬ ਦਿੰਦਾ ਮੈਂ? ਸਵੇਰੇ ਉੱਠਦਿਆਂ ਹੀ ਮੰਮੀ ਨੂੰ ਫੋਨ ਕਰ ਦਿੱਤਾ ਸੂ ਪਿੰਡ। ਮੰਮੀ ਵੀ ਭੱਜੀ ਤੁਰੀ ਆਈ। ਨੂੰਹ ਸੱਸ ਨੇ ਚੰਗੀ ਕਲਾਸ ਲਾਈ ਮੇਰੀ। ਮਸਾਂ ਗੱਲ ਲਾਈ ਗਾਈ ਕੀਤੀ। ਹੁਣ ਕੋਈ ਹੋਰ ਹੁੰਦਾ ਇੰਨੀ ਕੁੱਤੇ ਖਾਣੀ ਕਰਾਉਣ ਤੋਂ ਬਾਅਦ ਫੋਨ ਨੂੰ ਹੱਥ ਵੀ ਨਾ ਲਾਉਂਦਾ। ਪਰ ਮੈਂ ਤਾਂ ਸਿਰੇ ਦਾ ਢੀਠ ਹਾਂ। ਇਹ ਫੇਸਬੁੱਕ ਦਾ ਨਸ਼ਾ ਹੀ ਆਪਣੇ ਆਪ 'ਚ ਵੱਖਰਾ ਹੈ। ਜਿਹਨੂੰ ਲੱਗ ਜੇ ਹਰ ਵੇਲੇ ਦਿਮਾਗ ਤੇ ਇਹੀ ਹਾਵੀ ਰਹਿੰਦਾ ਹੈ। ਮੈਂ ਇਹਦਾ ਮਰੀਜ਼ ਬਣ ਚੁੱਕਿਆ ਸਾਂ। ਫੋਨ ਘੜੀ ਕੁ ਨਾ ਦਿਸਦਾ ਮੈਨੂੰ ਲੱਗਦਾ ਜਿਵੇਂ ਮੇਰੇ ਸਾਹ ਹੀ ਸੁੱਕਣ ਲੱਗ ਗਏ ਨੇ। ਸਰੀਰ 'ਚੋਂ ਪ੍ਰਾਣ ਹੀ ਨਿਕਲ ਗਏ ਲੱਗਦੇ। ਮੇਰਾ ਖਿਆਲ ਹੈ ਅਫੀਮ ਦਾ ਨਸ਼ਾ ਵੀ ਇਹਦੋਂ ਚੰਗਾ ਹੀ ਹੋਣਾ। ਬੰਦਾ ਛੱਡਣ ਤੇ ਆਵੇ ਤਾਂ ਛੱਡ ਦਿੰਦਾ, ਪਰ ਚੈਟਿੰਗ ਦਾ ਨਸ਼ਾ ਨਹੀਂ ਛੱਡ ਸਕਦਾ। ਕਮ ਸੇ ਕਮ ਮੈਂ ਤੇ ਨਹੀਂ ਸਾਂ ਛੱਡ ਸਕਦਾ। ਪਰ ਇਹ ਹੈ ਉਸ ਤੋਂ ਬਾਅਦ ਬਹੁਤ ਸਾਵਧਾਨੀ ਰੱਖਣ ਲੱਗ ਪਿਆ। ਘਰ ਹੁੰਦਿਆਂ ਕਦੀ ਕਿਸੇ ਨੂੰ ਫੋਨ ਕਾਲ ਨਾ ਕਰਦਾ। ਚੈਟਿੰਗ ਵੀ ਜਿੱਥੋਂ ਤੱਕ ਹੋ ਸਕਦਾ ਜੋ ਸਾਹਮਣੇ ਹੁੰਦੀ ਨਾ ਹੀ ਕਰਦਾ। ਫੇਰ ਵੀ ਉਹ ਸ਼ੱਕ ਭਰੀਆਂ ਨਿਗਾਹਾਂ ਨਾਲ ਵੇਖਦੀ ਰਹਿੰਦੀ, ਜਿਵੇਂ ਉਹਦੇ ਪਿਓ ਦੀ ਜ਼ਮੀਨ ਦੱਬ ਲਈ ਹੋਵੇ ਮੈਂ। ਸੁਨਿਧੀ ਤੋਂ ਬਿਨਾਂ ਹੋਰ ਵੀ 4-5 ਸਨ ਜਿਨ੍ਹਾਂ ਨਾਲ ਮੈਂ ਗਾਹੇ ਬਗਾਹੇ ਚੈਟਿੰਗ ਕਰਦਾ ਰਹਿੰਦਾ ਸੀ। ਪਰ ਉਹ ਤੇ ਐਵੇਂ ਟਾਈਮ ਪਾਸ ਜਿਹੀਆਂ ਹੀ ਸਨ, ਜਿਹੜੀਆਂ ਹਰ ਕਿਸੇ ਦੀਆਂ ਫਰੈਂਡ ਹੁੰਦੀਆਂ ਨੇ। ਜਦੋਂ ਤੁਹਾਨੂੰ ਇਹ ਪਤਾ ਹੋਵੇ ਕਿ ਸਾਹਮਣੇ ਵਾਲਾ ਤੁਹਾਨੂੰ ਟੁੱਟ ਕੇ ਚਾਹੁੰਦਾ ਹੈ ਤਾਂ ਫਿਰ ਨਸ਼ਾ ਹੀ ਵੱਖਰਾ ਹੁੰਦਾ ਹੈ। ਸੁਨਿਧੀ ਬਹੁਤ ਚਾਹੁੰਦੀ ਸੀ ਮੈਨੂੰ। ਮੈਂ ਵੀ ਉਹਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਮੈਂ ਉਹਦੇ ਲਈ ਸਭ ਕੁਝ ਛੱਡ ਦੇਵਾਂਗਾ। ਉਹ ਮੇਰੇ ਨਾਲ ਰਹਿਣ ਦੇ ਸੁਪਨੇ ਵੇਖਣ ਲੱਗੀ। ਇੱਥੋਂ ਦੂਰ ਕੈਨੇਡਾ ਦੀ ਧਰਤੀ ਤੇ, ਜਿੱਥੇ ਸਾਨੂੰ ਦੋਹਾਂ ਨੂੰ ਕੋਈ ਨਾ ਪਛਾਣਦਾ ਹੋਵੇ। ਉਹ ਇੱਕ ਸੋਹਣੇ ਘਰ ਦੀ ਕਲਪਨਾ ਕਰਦੀ ਜਿਹਦੇ ਵਿੱਚ ਮੈਂ ਤੇ ਉਹ ਦੋਵੇਂ ਹੁੰਦੇ। ਕਈ ਵਾਰੀ ਉਹ ਬਹੁਤ ਭਾਵੁਕ ਹੋ ਜਾਂਦੀ ਸੀ। ਉਸ ਸਮੇਂ ਉਹਨੂੰ ਸੰਭਾਲਣਾ ਬੜਾ ਔਖਾ ਹੁੰਦਾ। ਪਰ ਕਵੀਆਂ ਨੂੰ ਤੇ ਵੱਲ ਹੁੰਦਾ ਹੈ ਫਿਰ। ਮੈਂ ਉਹਦੇ ਕਲਪਤ ਘਰ ਅੱਗੇ ਲੰਮਾ ਚੌੜਾ ਬਾਗ ਵੀ ਲਾ ਦਿੰਦਾ। ਇੱਕ ਦਿਨ ਪੰਜਾਬੀ ਯੂਨੀਵਰਸਿਟੀ ਵਿੱਚ ਮੇਰਾ ਰੂਬਰੂ ਪ੍ਰੋਗਰਾਮ ਸੀ। ਇਸ ਸਿਲਸਿਲੇ ਵਿੱਚ ਮੈਂ ਪਟਿਆਲੇ ਗਿਆ ਸੀ। ਮੈਂ ਉਹਨੂੰ ਮਿਲਣ ਲਈ ਬੁਲਾਇਆ। ਉਹ ਜਿੰਨੀ ਫੋਟੋ ਵਿੱਚ ਸੋਹਣੀ ਲੱਗਦੀ ਸੀ, ਅਸਲ ਵਿੱਚ ਉਸ ਤੋਂ ਵੀ ਜ਼ਿਆਦਾ ਸੋਹਣੀ ਸੀ। ਮੈਂ ਤੇ ਵੇਖਦਾ ਹੀ ਰਹਿ ਗਿਆ। ਮੈਂ ਤਾਂ ਇੱਕ ਭਰਵੀਂ ਮੁਲਾਕਾਤ ਚਾਹੁੰਦਾ ਸੀ। ਉਹ ਤੇ ਸੰਭਵ ਨਹੀਂ ਹੋ ਸਕਿਆ। ਪਰ ਖੈਰ, ਅਸੀਂ ਇੱਕ ਕਾਫੀ ਸ਼ੌਪ ਵਿੱਚ ਮਿਲੇ। ਸਾਡੇ ਹਾਵ ਭਾਵ ਤੋਂ ਸ਼ਾਇਦ ਕੈਫੇਟੇਰੀਆ ਵਾਲੇ ਸਾਡੇ ਰਿਸ਼ਤੇ ਦਾ ਹਿਸਾਬ ਲਾ ਬੈਠੇ ਸਨ। ਵੇਟਰ ਕੁੜੀ ਕੌਫੀ ਦੇ ਕੱਪ ਵਿੱਚ ਦਿਲ ਬਣਾ ਕੇ ਤੀਰ ਮਾਰ ਕੇ ਲੈ ਆਈ। ਮੈਂ ਵੇਖ ਕੇ ਮੁਸਕਰਾਇਆ ਤੇ ਉਹ ਸ਼ਰਮਾ ਗਈ। ਮੈਨੂੰ ਉਹ ਸ਼ਰਮਾਂਦੀ ਬੜੀ ਸੋਹਣੀ ਲੱਗੀ। ਬੜੀ ਦੇਰ ਬਾਅਦ ਇਹ ਭਾਵ ਕਿਸੇ ਦੇ ਚਿਹਰੇ ਤੇ ਵੇਖੇ ਸਨ। ਹੁਣ ਤਾਂ ਓਲਡ ਫੈਸ਼ਨ ਹੀ ਹੋ ਗਿਆ। ਬਸ ਕੋਈ ਇੱਕ ਮਾੜੀ ਜੀ ਮੁਲਾਕਾਤ ਹੋਈ ਸੀ ਅਸਲ 'ਚ ਸਾਡੀ। ਫੇਰ ਕਦੀ ਮੈਥੋਂ ਪਟਿਆਲੇ ਜਾਇਆ ਹੀ ਨਹੀਂ ਗਿਆ। ਉਹ ਵੀ ਦਿੱਲੀ ਨਹੀਂ ਆ ਸਕਦੀ ਸੀ।
ਸਾਨੂੰ ਫੋਨ ਤੇ ਹੀ ਇੱਕ ਦੂਜੇ ਨਾਲ ਇੰਨਾ ਚੰਗਾ ਲੱਗਣ ਲੱਗ ਗਿਆ ਸੀ, ਸ਼ਾਇਦ ਅਸਲ ਵਿੱਚ ਇੰਨਾ ਵਧੀਆ ਨਾ ਲੱਗਦਾ ਜਿੰਨਾ ਰਾਹ ਦੇ ਨਾਲ ਗੱਲ ਕਰਨ 'ਚ ਸੀ। ਕਿਸੇ ਹੋਰ ਨਾਲ ਅੱਜ ਤੱਕ ਮਹਿਸੂਸ ਨਹੀਂ ਸੀ ਹੋਇਆ। ਹੌਲੀ ਹੌਲੀ ਮੈਂ ਉਹਨੂੰ ਆਪਣੇ ਨਾਲ ਬਹੁਤ ਖੋਲ ਲਿਆ। ਕਾਫੀ ਸਮਾਂ ਲੱਗਿਆ, ਪਰ ਹੁਣ ਉਹ ਵੀ ਖੁੱਲ ਗਈ ਸੀ। ਅਸੀਂ ਵੀਡੀਓ ਕਾਲ ਵੀ ਕਰਨ ਲੱਗ ਪਏ। ਇੱਕ ਦਿਨ ਜਦੋਂ ਮੈਂ ਉਹਨੂੰ ਕਾਲ ਕੀਤੀ, ਉਹ ਨਹਾਉਣ ਜਾ ਰਹੀ ਸੀ। ਮੈਂ ਜਿੱਦ ਕੀਤੀ ਕਿ ਮੈਂ ਉਹਨੂੰ ਨਹਾਉਂਦੇ ਹੋਏ ਵੇਖਣਾ ਹੈ। ਉਹਨੇ ਬਹੁਤ ਮਨਾ ਕੀਤਾ, ਪਰ ਮੈਂ ਨਾ ਮੰਨਿਆ। ਅਖੀਰ ਉਹਨੂੰ ਮੰਨਣਾ ਪਿਆ। ਪਤਾ ਨਹੀਂ ਕੀ ਹੋਇਆ ਕਿ ਉਹ ਵੀਡੀਓ ਲੀਕ ਹੋ ਗਈ ਤੇ ਆਨਲਾਈਨ ਵਾਇਰਲ ਹੋ ਗਈ। ਲੋਕਾਂ ਨੇ ਵੀਡੀਓ ਵਿੱਚ ਉਸ ਨੂੰ ਪਛਾਣ ਲਿਆ। ਉਹ ਜਦ ਵੀ ਘਰ ਤੋਂ ਬਾਹਰ ਨਿਕਲਦੀ, ਗੰਦੇ ਕਮੈਂਟ ਉਹਦਾ ਪਿੱਛਾ ਕਰਦੇ। ਆਂਟੀ ਨਹਾਉਂਦੀ ਬਹੁਤ ਸੋਹਣਾ ਹੈ। ਆਂਟੀ ਅੱਜ ਅਸੀਂ ਵੀ ਆਈਏ ਨਹਾਉਣ ਤੁਹਾਡੇ ਘਰ। ਆਦਿਆ ਦਾ ਕਾਲਜ ਜਾਣਾ ਵੀ ਲੋਕਾਂ ਨੇ ਔਖਾ ਕਰ ਦਿੱਤਾ। ਉਹਦੀਆਂ ਸਹੇਲੀਆਂ ਉਹਨੂੰ ਕਈ ਤਰ੍ਹਾਂ ਦੇ ਕਮੈਂਟ ਕਰਨ ਲੱਗੀਆਂ। ਯਾਰ ਤੇਰੀ ਤੇ ਮੰਮੀ ਬੜੀ ਐਡਵਾਂਸ ਨਿਕਲੀ। ਮੇਰੇ ਮੰਮੀ ਕਹਿ ਰਹੇ ਸੀ, ਭਾਈ ਆਦਿਆ ਤੋਂ ਕਿਨਾਰਾ ਹੀ ਕਰੋ। ਜਿਹਦੀ ਮਾਂ ਐਵੇਂ ਦੀ ਹੈ, ਧੀ ਪਤਾ ਨਹੀਂ ਕਿਵੇਂ ਦੀ ਹੋਵੇਗੀ। ਮਾੜੇ ਤੋਂ ਮਾੜੇ ਮੁੰਡੇ ਨੇ ਵੀ ਉਸਦਾ ਲਿਹਾਜ਼ ਨਹੀਂ ਕੀਤਾ। ਉਹਨੂੰ ਸੁਣਾ ਕੇ ਗੰਦੀਆਂ ਮੰਦੀਆਂ ਗੱਲਾਂ ਬੋਲਣ ਲੱਗੇ। ਸਰੇਆਮ ਹੀ ਉਹਦੇ ਨਾਲ ਰੇਟ ਦੀਆਂ ਗੱਲਾਂ ਕਰਨ ਲੱਗੇ। ਅਖੀਰ ਆਦਿਆ ਨੇ ਕਾਲਜ ਜਾਣਾ ਬੰਦ ਕਰ ਦਿੱਤਾ ਕਿ ਕੁਝ ਦਿਨ ਗੱਲ ਠੰਡੀ ਪੈ ਜਾਏਗੀ, ਉਸ ਤੋਂ ਬਾਅਦ ਦੇਖੀ ਜਾਏਗੀ। ਸੁਨਿਧੀ ਰੋ ਰੋ ਕੇ ਮੈਨੂੰ ਸਾਰਾ ਕੁਝ ਦੱਸਦੀ। ਉਹ ਮੈਨੂੰ ਪੁੱਛਦੀ ਕਿਤੇ ਮੈਂ ਤੇ ਕਿਸੇ ਨਾਲ ਵੀਡੀਓ ਸ਼ੇਅਰ ਨਹੀਂ ਕੀਤੀ, ਪਰ ਮੈਂ ਅਜਿਹਾ ਕੁਝ ਨਹੀਂ ਕੀਤਾ ਸੀ। ਸੱਚ ਕਹਿੰਦਾ, ਭਲਾ ਮੈਂ ਕਿਉਂ ਕਰਨਾ ਸੀ ਇੰਜ? ਉਹਦੀ ਬਦਨਾਮੀ ਕਰਕੇ ਮੈਂ ਕੀ ਖੱਟਣਾ ਸੀ? ਮੈਨੂੰ ਆਪ ਇਸ ਗੱਲ ਦੀ ਬਹੁਤ ਚਿੰਤਾ ਹੋਈ ਸੀ ਕਿ ਇਹ ਕੀ ਹੋ ਗਿਆ। ਮੈਂ ਇਹਦੇ ਬਾਰੇ YouTube ਤੇ ਵੇਖਣ ਲੱਗਾ ਤਾਂ ਮੈਨੂੰ ਪਤਾ ਲੱਗਿਆ ਕਿ ਬੜੇ ਸਾਰੇ ਲੋਕਾਂ ਦੀਆਂ ਵੀਡੀਓ ਐਵੇਂ ਹੀ ਬਿਨਾਂ ਕਿਸੇ ਨਾਲ ਸ਼ੇਅਰ ਕੀਤਿਆਂ ਲੀਕ ਹੋ ਗਈਆਂ। ਇਸ ਬਾਰੇ ਇੱਕ ਵੀਡੀਓ ਵਿੱਚ ਕੋਈ ਦੱਸ ਰਿਹਾ ਸੀ ਕਿ ਕੋਲ ਪਏ ਬੰਦ ਫੋਨ ਤੋਂ ਵੀ ਸਾਡੀਆਂ ਗੱਲਾਂ ਫੋਨ ਰਾਹੀਂ ਕੋਈ ਦੂਰ ਕਿਤੇ ਬੈਠਾ ਸੁਣ ਰਿਹਾ ਹੁੰਦਾ। ਅਸੀਂ ਗੂਗਲ ਰਾਹੀਂ ਹਰ ਵੇਲੇ ਕਨੈਕਟਡ ਰਹਿੰਦੇ ਹਾਂ। ਫੋਨ ਦੇ ਹੁੰਦਿਆਂ ਸਾਡੀ ਜ਼ਿੰਦਗੀ ਵਿੱਚ ਕੁਝ ਵੀ ਪ੍ਰਾਈਵੇਟ ਨਹੀਂ। ਮੈਂ ਉਸ ਨੂੰ ਬਹੁਤ ਸਮਝਾਇਆ ਕਿ ਅੱਜ ਕੱਲ ਫੇਕ ਵੀਡੀਓ ਵੀ ਬਣ ਰਹੀਆਂ ਨੇ ਤੇ ਇਸ ਚੀਜ਼ ਨੂੰ ਇਗਨੋਰ ਕਰ। ਐਵੇਂ ਸੋਚ ਕਿ ਕਿਸੇ ਨੇ ਤੇਰਾ ਚਿਹਰਾ ਲਾ ਕੇ ਫੇਕ ਵੀਡੀਓ ਬਣਾ ਦਿੱਤੀ ਹੈ। ਪਰ ਉਹ ਬਹੁਤ ਜ਼ਿਆਦਾ ਟੈਨਸ਼ਨ ਲੈ ਗਈ ਸੀ। ਉਹਦਾ ਮਨ ਕਿਸੇ ਤਰ੍ਹਾਂ ਵੀ ਮੰਨਣ ਲਈ ਤਿਆਰ ਨਹੀਂ ਸੀ। ਉਹ ਮੇਰੇ ਨਾਲ ਗੱਲ ਕਰਨ ਤੋਂ ਵੀ ਬਹੁਤ ਜ਼ਿਆਦਾ ਝਿਜਕਣ ਲੱਗੀ। ਮੈਸੇਜ ਵੀ ਨਾ ਕਰਦੀ। ਬੜੇ ਬੜੇ ਦਿਨ ਨਿਕਲ ਜਾਂਦੇ। ਮੈਂ ਕਈ ਮੈਸੇਜ ਕਰਦਾ ਤਾਂ ਕਿਤੇ ਜਵਾਬ ਦਿੰਦੀ। ਮੈਨੂੰ ਬਹੁਤ ਬੁਰਾ ਲੱਗਦਾ। ਮੈਨੂੰ ਉਹਦੀ ਆਦਤ ਹੋ ਗਈ ਸੀ। ਉਹਦੇ ਬਿਨਾਂ ਸਭ ਸੁੰਨਾ ਸੁੰਨਾ ਲੱਗਦਾ। ਮੈਂ ਚਾਹੁੰਦਾ ਸਾਂ ਵਾਪਸ ਉਹੀ ਰੰਗੀਨੀ ਪਰਤ ਆਵੇ ਜ਼ਿੰਦਗੀ ਵਿੱਚ। ਕਈ ਦਿਨ ਮੈਸੇਜ ਕਰਦਾ ਰਿਹਾ, ਉਹਨੇ ਕੋਈ ਜਵਾਬ ਨਾ ਦਿੱਤਾ। ਮੈਂ ਅੱਜ ਸਵੇਰੇ ਦਫ਼ਤਰ ਪਹੁੰਚ ਕੇ ਉਹਦੇ ਫੋਨ ਤੇ ਕਾਲ ਕੀਤੀ। ਹੈਲੋ ਸੁਨਿਧੀ, ਕੀ ਹਾਲ ਹੈ? ਹੈਲੋ ਅੰਕਲ, ਮੈਂ ਆਦਿਆ ਬੋਲ ਰਹੀ ਹਾਂ। ਆਦਿਆ ਮੇਰੇ ਬਾਰੇ ਇੰਨਾ ਕੁ ਜਾਣਦੀ ਸੀ ਕਿ ਮੈਂ ਉਸਦੀ ਮੰਮੀ ਦਾ ਫਰੈਂਡ ਆ। ਆਦਿਆ ਬੇਟੇ ਕੀ ਹਾਲ ਹੈ? ਮੈਂ ਪੁੱਛਿਆ। ਠੀਕ ਹਾਂ ਅੰਕਲ, ਉਸਨੇ ਬੜੀ ਧੀਮੀ ਜਿਹੀ ਆਵਾਜ਼ ਵਿੱਚ ਜਵਾਬ ਦਿੱਤਾ। ਬੇਟਾ ਮੰਮੀ ਕਿੱਥੇ ਆ ਤੁਹਾਡੇ? ਅੰਕਲ ਮੰਮੀ ਤਾਂ... ਉਹ ਚੁੱਪ ਹੋ ਗਈ। ਚਲੋ ਕੋਈ ਨਹੀਂ, ਜੇ ਕਿਤੇ ਬਾਹਰ ਗਏ ਆ ਤਾਂ ਮੈਂ ਬਾਅਦ ਵਿੱਚ ਗੱਲ ਕਰ ਲਵਾਂਗਾ, ਕਹਿ ਕੇ ਅਜੇ ਮੈਂ ਫੋਨ ਬੰਦ ਹੀ ਕਰਨ ਲੱਗਾ ਸੀ ਕਿ ਉਸਦੀ ਸਿਸਕੀ ਦੀ ਆਵਾਜ਼ ਆਈ। ਕੀ ਹੋਇਆ ਬੇਟਾ? ਮੈਂ ਪੁੱਛਿਆ। ਤੁਹਾਨੂੰ ਨਹੀਂ ਪਤਾ ਅੰਕਲ? ਉਸਨੇ ਰੋਂਦਿਆਂ ਕਿਹਾ। ਕੀ ਨਹੀਂ ਪਤਾ? ਮੈਂ ਘਬਰਾ ਕੇ ਪੁੱਛਿਆ। ਮੰਮੀ ਤਾਂ ਚਲੇ ਗਏ, ਉਹ ਰੋਂਦੀ ਰਹੀ। ਕਿੱਥੇ ਚਲੇ ਗਏ? ਅੰਕਲ ਅੱਜ 20 ਦਿਨ ਹੋ ਗਏ, ਮੰਮੀ ਦਾ ਤਾਂ ਭੋਗ ਵੀ ਪੈ ਗਿਆ। ਉਹਦੀ ਭੁੱਬ ਨਿਕਲ ਗਈ। ਮੈਨੂੰ ਸਾਰੀ ਧਰਤੀ ਘੁੰਮਦੀ ਮਹਿਸੂਸ ਹੋਈ। ਕਿਵੇਂ? ਮੈਂ ਲਗਭਗ ਚੀਕਿਆ। ਸੁੱਤੇ ਹੀ ਨਹੀਂ ਉੱਠੇ, ਕੁਝ ਪਤਾ ਹੀ ਨਹੀਂ ਚੱਲਿਆ, ਉਹਨੇ ਜਵਾਬ ਦਿੱਤਾ। ਮੈਂ ਫੋਨ ਰੱਖਦਾ ਹਾਂ। ਕਿੰਨੀ ਦੇਰ ਮੈਂ ਉੱਥੇ ਹੀ ਸੁੰਨ ਬੈਠਾ ਰਹਿੰਦਾ ਹਾਂ। ਮੇਰਾ ਕਿਸੇ ਕੰਮ ਵਿੱਚ ਮਨ ਨਹੀਂ ਲੱਗਦਾ। ਮੈਂ ਅੱਧੀ ਛੁੱਟੀ ਲੈ ਕੇ ਘਰ ਵਾਪਸ ਆ ਜਾਂਦਾ ਹਾਂ। ਪਤਨੀ ਦਫ਼ਤਰ ਤੋਂ ਵਾਪਸ ਆਉਂਦਿਆਂ ਹੀ ਮੈਨੂੰ ਘਰ ਬੈਠਿਆਂ ਵੇਖਦੀ ਹੈ। ਤੂਫਾਨ ਮਚਾ ਲੈਂਦੀ ਹੈ। ਉਹਨੂੰ ਨਹੀਂ ਕਿਸੇ ਦੀ ਮਨ ਦੀ ਅਵਸਥਾ ਦਾ ਪਤਾ ਚੱਲਦਾ। ਉਹ ਤੇ ਆਪਣਾ ਹੀ ਰਾਗ ਅਲਾਪਦੀ ਰਹਿੰਦੀ ਹੈ। ਅੱਜ ਦਫ਼ਤਰੋਂ ਜਲਦੀ ਆ ਗਏ ਹੋ? ਜਵਾਬ ਨਹੀਂ ਦਿੰਦੇ। ਕੀ ਸੁੰਨ ਮੱਟਾ ਬਣੇ ਬੈਠੇ ਹੋ? ਕੋਈ ਮਰ ਗਿਆ ਕੀ?
ਉਹ ਲਗਾਤਾਰ ਮੇਰੇ ਤੇ ਸਵਾਲਾਂ ਦੀ ਝੜੀ ਲਾ ਦਿੰਦੀ ਹੈ। ਸਾਹ ਵੀ ਲਏਂਗੀ? ਤਬੀਅਤ ਠੀਕ ਨਹੀਂ ਸੀ, ਇਸ ਕਰਕੇ ਜਲਦੀ ਆ ਗਿਆ। ਮੈਂ ਤ੍ਰਬਕਦਾ ਹਾਂ, ਇਹਨੂੰ ਕਿਵੇਂ ਪਤਾ ਚੱਲਿਆ ਮਰਨ ਦਾ? ਬੁਖਾਰ ਤੇ ਨਹੀਂ ਲੱਗਦਾ, ਉਹ ਮੇਰੇ ਮੱਥੇ ਨੂੰ ਹੱਥ ਲਾ ਕੇ ਕਹਿੰਦੀ ਹੈ। ਆ ਗਏ ਸੋ ਬਾਜ਼ਾਰੋਂ ਸਬਜ਼ੀ ਲੈ ਆਉਂਦੇ, ਹੁਣ ਮੈਨੂੰ ਹੀ ਜਾਣਾ ਪੈਣਾ। ਕੋਈ ਕੰਮ ਹੈ ਇਸ ਘਰ ਵਿੱਚ ਮੇਰੇ ਬਿਨਾਂ ਹੋ ਜਾਵੇ? ਉਹਦੀ ਕਿੜਕੜ ਸ਼ੁਰੂ ਹੋ ਜਾਂਦੀ ਹੈ। ਮੈਂ ਉੱਠ ਕੇ ਬੈਡਰੂਮ ਵਿੱਚ ਚਲਾ ਜਾਂਦਾ ਹਾਂ, ਟੀਵੀ ਲਾਉਂਦਾ ਹਾਂ, ਕਈ ਚੈਨਲ ਬਦਲਦਾ ਹਾਂ, ਪਰ ਕਿਤੇ ਵੀ ਮਨ ਨਹੀਂ ਲੱਗਦਾ। ਅਖੀਰ ਟੀਵੀ ਬੰਦ ਕਰਕੇ ਬੈੱਡ ਤੇ ਲੇਟ ਜਾਂਦਾ ਹਾਂ। ਫੋਨ ਸਿਰਹਾਣੇ ਵਾਲੇ ਪਾਸੇ ਮੇਜ਼ ਤੇ ਪਿਆ ਹੈ। ਫੋਨ ਚੁੱਕਦਾ ਹਾਂ, ਫੇਸਬੁੱਕ ਤੇ ਸਕਰੋਲ ਕਰਨ ਲੱਗਦਾ ਹਾਂ। ਕਿੰਨੀ ਦੇਰ ਹੀ ਮੈਂ ਫਜ਼ੂਲ ਵਿੱਚ ਲੋਕਾਂ ਦੀਆਂ ਪੋਸਟਾਂ ਵੇਖਦਾ ਰਹਿੰਦਾ ਹਾਂ। ਕੋਈ ਗੁਰਦੁਆਰੇ ਗਿਆ ਹੈ, ਗੁਰਦੁਆਰੇ ਵੱਲ ਪਿੱਠ ਕਰਕੇ ਸੈਲਫੀ ਖਿੱਚ ਰਿਹਾ ਹੈ। ਕੋਈ ਘੁੰਮਣ ਗਿਆ ਹੈ, ਘੁੰਮਣ ਨਾਲੋਂ ਜ਼ਿਆਦਾ ਉਹਦਾ ਧਿਆਨ ਸੈਲਫੀ ਖਿੱਚਣ ਵੱਲ ਹੈ। ਹਾਸੋਹੀਣੀਆਂ ਪੋਸਟਾਂ ਵੇਖ ਕੇ ਮਨ ਹੋਰ ਦੁਖੀ ਹੋ ਜਾਂਦਾ ਹੈ। ਸਕਰੋਲ ਕਰਦਿਆਂ ਇੱਕ ਔਰਤ ਦੀ ਫੋਟੋ ਸਾਹਮਣੇ ਆ ਜਾਂਦੀ ਹੈ। ਇਹ ਔਰਤ ਬਿਲਕੁਲ ਸੁਨਿਧੀ ਵਰਗੀ ਲੱਗਦੀ ਹੈ। ਮੈਂ ਉਸਨੂੰ ਫਰੈਂਡ ਰਿਕੁਐਸਟ ਭੇਜ ਦਿੰਦਾ ਹਾਂ ਤੇ ਉਹਦੀ ਸਵੀਕ੍ਰਿਤੀ ਦਾ ਇੰਤਜ਼ਾਰ ਕਰਨ ਲੱਗਦਾ ਹਾਂ। ਸ਼ੁਕਰੀਆ। बहुत अच्छा लखविंदर जी, बहुत सोहनी कहानी। बहुत आज बहुत साडे अच्छी घर- कहानी, जबरदस्त। बड़ी अच्छी बहुत कहानी जबरदस्त। लखविंदर जी। हाँ जी, हाँ जी, हुण बहुत साडे ਥੈਂਕ ਯੂ ਜੀ, ਥੈਂਕ ਯੂ। हाँ जी दोस्त मित्र गल करनगे ते लखविंदर जी तुसी अगर कोई जवाब देना होएगा ते अखीर ते तुहानू असीं ना मौका जरूर देवांगे, ठीक ਠੀਕ है? ਹੈ ਜੀ, ਠੀਕ ਹੈ। ते हुण हाँ जी हुण जरा गलबात लई हाँ जी कौन दोस्त करनगे? जी मैं ही शुरू करनी है, मेरा ख्याल है बीबा जी तुसी करोगे गल? नहीं तो नहीं, मैं ही शुरू थोड़ा कर देनी है। सोचने का मौका दो यार, मैं हाले सुनी है, जी जी जस्ट 2 मिनट मैं है शुरू मैंने। हाँ करनी जी है। हाँ जी उन्होंने हाँ पढ़ी जी नहीं सी ना, चलो तुसी गल करो तले हाँ जी। जी हाँ जी लखविंदर विरक जी ताड़ी कहानी जड़ी है बहुत बहुत खूबसूरत काबिले तारीफ है। इस कहानी च विरक जी ने बंदे ते सवाणी दी होंद नू ਜਿਹੜੀ ਹਮੇਸ਼ਾ ਤੋਂ ਮੌਜੂਦ ਹੈ, ਅਜ਼ਲ ਤੋਂ ਲਿਖੀ ਗਈ ਹੈ, ਉਹਨੂੰ ਅੱਜ ਦੇ ਸਮੇਂ ਨਾਲ ਟੋਰ ਕੇ ਦੁਬਾਰਾ ਤੋਂ ਡਿਸਕਸ ਕੀਤਾ ਹੈ ਅੱਜ ਕੱਲ ਦੇ ਡਿਜੀਟਲ ਦੌਰ ਦੇ ਹਵਾਲੇ ਨਾਲ। ਇਹਦੇ ਵਿੱਚ ਤੁਸੀਂ ਮੁਬਾਰਕਬਾਦ ਦੇ ਮੁਸਤਹਿਕ ਹੋ। ਪਲਾਟ ਦਾ ਵਧੀਆ ਹੈ, ਅੱਖਰ ਸਿੰਪਲ ਮਗਰ ਸੁਪਰ ਫਿਟ ਨੇ, ਸਟਾਈਲ 'ਚ ਨੋਵੈਲਿਟੀ ਹੈ, ਪੜਨ ਵਾਲਾ ਬੋਰ ਨਹੀਂ ਹੁੰਦਾ। ਬਲਕਿ ਮੈਂ ਤੇ 2-4 ਜਗ੍ਹਾ ਤੇ ਬਹੁਤ ਇੰਜੋਏ ਵੀ ਕੀਤਾ ਹੈ, ਖਾਸ ਤੌਰ ਤੇ ਫੋਨ ਦੇ ਬੈਨੀਫਿਟਸ ਦਾ ਤੇ ਮੈਨੂੰ ਹੁਣ ਜ਼ਿਆਦਾ ਪਤਾ ਚੱਲਿਆ ਕਿ ਇੱਕ ਟਿਪੀਕਲ ਬੰਦਾ ਫੋਨ ਨੂੰ ਲੈ ਕੇ ਕਿੰਨਾ ਸੈਂਸਿਟਿਵ ਹੈ। ਐਕਚੁਅਲ ਕਹਾਣੀ ਜਿਹੜੀ ਹੈ ਉਹਦਾ ਸਬਜੈਕਟ ਜਿਹੜਾ ਮੇਨ ਉਹ ਇੱਕ ਐਕਸਟਰਾ ਮੈਰਿਟਲ ਅਫੇਅਰ ਤੇ ਹੈ, ਭਾਵੇਂ ਉਹ ਵਰਚੁਅਲੀ ਨੇ। ਤੇ ਹਸਬੈਂਡ ਤੇ ਵਾਈਫ ਦਾ ਜਿਹੜਾ ਰਿਲੇਸ਼ਨਸ਼ਿਪ ਹੈ ਉਹਨੂੰ ਵੀ ਬਹੁਤ ਜ਼ਿਆਦਾ ਤੇ ਨਹੀਂ ਖੋਲਿਆ ਗਿਆ, ਲੇਕਿਨ ਕੁਝ ਹੱਦ ਤੱਕ ਨਜ਼ਰ ਆਉਂਦਾ ਹੈ ਕਿ ਉਹ ਸਟੇਲ ਰਿਲੇਸ਼ਨਸ਼ਿਪ ਹੈ, ਯਾਨੀ ਕਿ ਉਹਦੇ ਵਿੱਚ ਵੀ ਕੋਈ ਉਹ ਜਿਹੜੇ ਇੱਕ ਗੁਜ਼ਰਦਾ ਰਹਿੰਦਾ ਹੈ ਵਕਤ ਦੇ ਨਾਲ ਨਾਲ ਉਹ ਸਟੇਲ ਹੋ ਜਾਂਦਾ ਹੈ ਔਰ ਉਹਦੇ 'ਚ ਕੋਈ ਨਿਆਪਨ ਨਹੀਂ ਰਹਿੰਦਾ। ਮੈਨੂੰ ਇਹੀ ਨਜ਼ਰ ਆਇਆ ਕਿ ਹਸਬੈਂਡ ਖਾਸ ਤੌਰ ਤੇ ਵਾਈਫ ਵੱਲੋਂ ਕਿ ਉਹ ਇੱਕ ਟਿਪੀਕਲ ਵਾਈਫ ਹੈ ਜਿਹਦੇ ਵਿੱਚ ਕੋਈ ਫਰੈਂਡਸ਼ਿਪ ਨਹੀਂ ਨਜ਼ਰ ਆਉਂਦੀ, ਕੋਈ ਉਹਦਾ ਇੰਟੈਲੈਕਚੁਅਲ ਰਿਸ਼ਤਾ ਆਪਣੇ ਬੰਦੇ ਦੇ ਨਾਲ ਨਜ਼ਰ ਨਹੀਂ ਆਉਂਦਾ, ਬਲਕਿ ਉਹ ਇੱਕ ਮਾਸਟਰਨੀ ਦਾ ਰੋਲ ਹੀ ਨਜ਼ਰ ਆਉਂਦਾ ਹੈ ਜਿਹੜਾ ਉੱਤੇ ਕੁਝ ਇਸ ਤਰੀਕੇ ਨਾਲ ਹੀ ਹੈ। ਅੱਛਾ, ਮਰਦ ਜਿਹੜਾ ਹੈ ਉਹ ਹਮੇਸ਼ਾ ਦੀ ਤਰ੍ਹਾਂ ਮੈਨੀਪੂਲੇਸ਼ਨ ਉਸ ਰਿਸ਼ਤੇ ਨੂੰ ਕਰ ਰਿਹਾ ਹੈ ਆਪਣੀ ਬੀਵੀ ਦਾ, ਭਾਵੇਂ ਉਹ ਜਿਹੋ ਜਿਹੀ ਵੀ ਹੈ, ਸਿੰਪਲ ਹੈ ਜਾਂ ਜਿਸ ਤਰ੍ਹਾਂ ਦੀ ਵੀ ਹੈ। ਜਦੋਂ ਵੀ ਬੰਦਾ ਤੇ ਸਵਾਣੀ ਦੀ ਹੋਂਦ ਦਾ ਮੁਆਜ਼ਨਾ ਕੀਤਾ ਜਾਏਗਾ ਅਸੀਂ ਉਹਨੂੰ ਜਸਟੀਫਾਈ ਨਹੀਂ ਕਰ ਸਕਦੇ। ਦੋ ਮੁਖਤਲਿਫ ਚੀਜ਼ ਨੇ, ਇਮੋਸ਼ਨਲੀ ਵੀ ਤੇ ਫਿਜ਼ੀਕਲੀ ਵੀ। ਸਵਾਣੀ ਇਮੋਸ਼ਨਲੀ ਵੀਕ ਹੈ, ਖਾਸ ਤੌਰ ਤੇ ਮੁਹੱਬਤ ਦੇ ਮਾਮਲੇ 'ਚ। ਮੁਹੱਬਤ ਵਿੱਚ ਉਹ ਹਮੇਸ਼ਾ ਐਕਸਪਲੋਇਟ ਹੁੰਦੀ ਹੈ ਤੇ ਬੰਦਾ ਉਹਨੂੰ ਐਕਸਪਲੋਇਟ ਕਰਦਾ ਹੈ। ਇਹ ਕੋਈ ਅੱਜ ਦਾ ਸਬਜੈਕਟ ਨਹੀਂ ਹੈ, ਹਮੇਸ਼ਾ ਤੋਂ ਇਹੀ ਹੋ ਰਿਹਾ ਹੈ। ਦੋਵਾਂ 'ਚ ਇੱਕ ਅਟਰੈਕਸ਼ਨ ਦਾ ਹੋਣਾ ਫਿਤਰੀ ਅਮਲ ਹੈ। ਬਾਈ ਨੀਡ ਦੇ ਕਮ ਟੂ ਕਲੋਜ਼। ਉਹ ਹਰ ਦੌਰ 'ਚ, ਭਾਵੇਂ ਉਹ ਪੁਰਾਣਾ ਹੋਵੇ ਤੇ ਭਾਵੇਂ ਨਵਾਂ, ਉਹਨਾਂ ਦੀ ਨੀਡ ਫਿਜ਼ੀਕਲ ਵੀ ਹੈ ਤੇ ਇਮੋਸ਼ਨਲੀ ਵੀ ਹੈ, ਉਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਵੇਂ ਕਿ ਇਸ ਕਹਾਣੀ 'ਚ ਵੀ ਦੱਸਿਆ ਗਿਆ ਹੈ, ਸੁਨਿਧੀ ਦੀ ਨੀਡ ਜਿਹੜੀ ਹੈ ਇਮੋਸ਼ਨਲ ਹੈ ਤੇ ਬੰਦੇ ਦੀ ਫਿਜ਼ੀਕਲ ਅਟਰੈਕਸ਼ਨ ਤੋਂ ਸ਼ੁਰੂ ਹੁੰਦੀ ਹੈ। ਸੁਨਿਧੀ ਜਿਹੜੀ ਉਹਦੀ ਕਵਿਤਾ ਤੋਂ ਮੁਤਾਸਰ ਹੁੰਦੀ ਹੈ ਸ਼ਾਇਰ ਦੀ, ਤੇ ਬੰਦਾ ਉਹਦੇ ਐਪਰੈਂਟ ਜਿਹੜੀ ਪਰਸਨੈਲਿਟੀ ਹੈ ਸੁਨਿਧੀ ਦੀ, ਯਾਨੀ ਉਹਦਾ ਮੁੱਖ ਮਹਾਂਦਰਾ ਤੇ ਓਵਰਆਲ ਉਹਦੇ ਤੋਂ ਇੰਪ੍ਰੈਸ ਹੁੰਦਾ ਹੈ। ਸਵਾਣੀ ਕਦੀ ਵੀ ਬੰਦੇ ਤੋਂ ਫਿਜ਼ੀਕਲ
ਉਹਦੀ ਅਪੀਅਰੈਂਸ ਤੋਂ ਮੁਤਾਸਰ ਨਹੀਂ ਹੁੰਦੀ, ਉਹਦੇ ਗੱਲ ਕਰਨ ਦੇ ਸਟਾਈਲ ਤੋਂ, ਉਹਦੇ ਨੌਲੇਜ ਤੋਂ, ਉਹਦੀਆਂ ਚਿਕਨੀ ਚਪੜੀਆਂ ਜਿਹੜੀਆਂ ਚੋਪੜੀਆਂ ਮੈਨੀਪੂਲੇਸ਼ਨ ਹੁੰਦੀਆਂ ਨੇ ਉਹਦੀਆਂ ਗੱਲਾਂ, ਉਹਦੇ ਤੋਂ ਹੀ ਉਹ ਹਮੇਸ਼ਾ ਤੋਂ ਮੁਤਾਸਿਰ ਹੁੰਦੀ ਹੈ ਜਾਂ ਪਾਗਲ ਹੁੰਦੀ ਹੈ। ਤੇ ਬੰਦਾ ਜਿਹੜਾ ਹੈ ਉਹ ਟਰਸਟ ਵਰਦੀ ਨਾ ਵੀ ਹੋਏ ਤੇ ਫਿਰ ਵੀ ਉਹਦੇ ਤੇ ਉਹ ਟਰਸਟ ਕਰਦੀ ਹੈ। ਉਹਦੀ ਸਵਾਣੀ ਦੀ ਵੀ ਇੱਕ ਨੇਚਰ ਹੈ। ਤੇ ਸ਼ਾਇਰ ਸਾਹਿਬ ਤੇ ਆਦਤਨ ਹੀ ਲੱਗਦੇ ਨੇ ਕਿ ਉਹ ਕੁਛ ਥੋੜੇ ਜਿਹੇ ਦਿਲ ਫੇਂਕ ਨੇ, ਤੇ ਮੈਂ ਦੇਖਿਆ ਕਿ ਅਕਸਰ ਇਸ ਤਰ੍ਹਾਂ ਹੀ ਹੁੰਦਾ। ਜਿਹੜੀ ਕਿ ਬੰਦੇ ਦੀ ਹੋਂਦ ਵਿੱਚ ਹੈ, ਉਹ ਜ਼ਨਾਨੀ ਤੇ ਮੱਖੀ ਵਾਂਗ ਉਹ ਫਿਸਲ ਜਾਂਦਾ ਹੈ, ਥੋੜੀ ਜਿਹੀ ਵੀ ਮੂੰਹ ਮੱਥੇ ਲੱਗਦੀ ਹੋਵੇ। ਸੁਨੀਧੀ ਦੀ ਜਿਹੜੀ ਵੀ ਹੈ ਨਾ, ਉਹ ਕਵਿਤਾ ਦੀ 4 ਲਾਈਨਾਂ ਤੋਂ ਮੁਤਾਸਿਰ ਹੁੰਦੀ ਹੈ, ਜਿਹੜੀ ਕਿ ਵਾਕਈ ਬਹੁਤ ਇੰਪੈਕਟਫੁਲ ਲਾਈਨਾਂ ਨੇ, ਔਰ ਉਹ ਇਮੋਸ਼ਨਲ ਹੋ ਕੇ ਫਿਰ ਐਕਸਪਲੋਇਟ ਹੁੰਦੀ ਹੈ। ਜ਼ਨਾਨੀ ਆਪਣੀ ਹੋਂਦ ਵਿੱਚ ਇੰਨੀ ਕਮਜ਼ੋਰ ਨਹੀਂ ਹੈ, ਮਗਰ ਮੁਹੱਬਤ ਦੇ ਮਾਮਲੇ 'ਚ ਹੈ ਵੈ। ਉਹ ਜਿਹਦੇ ਨਾਲ ਇਮੋਸ਼ਨਲੀ ਅਟੈਚ ਹੋ ਜਾਂਦੀ ਹੈ, ਉਹਨੂੰ ਆਪਣਾ ਆਪ ਸੌਂਪ ਦਿੰਦੀ ਹੈ, ਤੇ ਮਰਦ ਇਸ ਨੂੰ ਕੈਸ਼ ਕਰਦਾ ਹੈ। ਤੇ ਐਂਡ ਜਿਹੜਾ ਹੈ ਉਹ ਬਹੁਤ ਪੈਥੈਟਿਕ ਹੈ ਕਿ ਸੁਨੀਧੀ ਜਿਹੜੀ ਹੁੰਦੀ ਹੈ ਗਿਲਟ ਕੌਨਸ਼ੀਅਸ ਹੋ ਕੇ ਇੰਨੀ ਕੁ ਟੌਰਚਰਸ ਹੁੰਦੀ ਹੈ, ਇੰਨੀ ਉਹਨਾਂ ਟੌਰਚਰ ਹੁੰਦਾ ਹੈ ਕਿ ਉਹ ਮਰ ਜਾਂਦੀ ਹੈ, ਤੇ ਮਰਦ ਪੋਲੇ ਮੂੰਹ ਨਾਲ ਅਫਸੋਸ ਕਰਕੇ ਮੂਵ ਔਨ ਕਰਦਾ ਹੈ। ਮੈਂ ਸਮਝਦੀ ਹਾਂ ਕਿ ਸਾਡਾ ਸਮਾਜ ਦੇ ਨਿਯਮ ਜਿਹੜੇ ਨੇ ਉਹ ਬਹੁਤ ਕਮਜ਼ੋਰ ਨੇ, ਜਿਹੜਾ ਬੰਦੇ ਨੂੰ ਮਜ਼ਬੂਤ ਤੇ ਜ਼ਨਾਨੀ ਨੂੰ ਕਮਜ਼ੋਰ ਬਣਾਉਂਦੇ ਨੇ। ਇਸ ਦੇ ਸੋਸ਼ਲ ਜਿਹੜਾ ਸਾਡਾ, ਇਸ ਦੇ ਨਾਲ ਇਹਨਾਂ ਨੇ ਸੋਸ਼ਲ ਮੀਡੀਆ ਦਾ ਵੀ ਜਿਹੜੇ ਹੌਰੀਬਲ ਇਫੈਕਟਸ ਨੇ ਉਹ ਵੀ ਦੱਸੇ ਨੇ, ਕਿ ਹੁਣ ਕਿੰਨਾ ਕੁਛ ਆਸਾਨ ਹੋ ਗਿਆ, ਜਿਹੜਾ ਪਹਿਲੇ ਮੁਸ਼ਕਲ ਨਜ਼ਰ ਆਉਂਦਾ ਸੀ। ਪਹਿਲੇ ਬੰਦਾ ਕਿਤੇ ਨਾ ਕਿਤੇ ਕੋਈ ਤਰੀਕਿਆਂ ਨਾਲ ਮਿਲਣਾ ਹੁੰਦਾ ਸੀ, ਹੁਣ ਤੇ ਉਹ ਖਤਮ ਹੋ ਕੇ ਫੋਨ ਦੇ ਉੱਤੇ ਹੀ ਸਾਰਾ ਕੁਝ ਹੋ ਜਾਂਦਾ ਹੈ। ਤੇ ਬੰਦਾ ਜਿਹੜਾ ਹੈ ਉਹ ਇੱਕ ਵਿਆਹ ਦੇ ਨਾਲ ਕਿੰਨੇ ਅਫੇਅਰ ਵੀ ਚਲਾਉਂਦਾ ਹੈ, ਫਿਰ ਵੀ ਪਾਕ ਸਾਫ਼ ਰਹਿੰਦਾ ਹੈ, ਭਾਵੇਂ ਉਹਦੀਆਂ ਵੀਡੀਓਜ਼ ਕਿੰਨੀਆਂ ਵੀ ਲੀਕ ਹੋ ਜਾਣ, ਉਹ ਉਹਨੂੰ ਇੰਨਾ ਉਹ ਸਿਰ ਤੇ ਸਵਾਰ ਵੀ ਨਹੀਂ ਕਰਦਾ, ਨਾ ਉਹ ਸੈਂਸਿਟਿਵ ਹੁੰਦਾ ਹੈ, ਬਲਕਿ ਉਹਨੇ ਉਹ ਸਮਝ ਲਿਆ ਕਿ ਇਹ ਤੇ ਇੱਕ ਰੂਟੀਨ ਮੈਟਰ ਹੈ। ਤੇ ਔਰਤ ਜਿਹੜੀ ਹੈ ਉਹ ਇੰਨੀ ਇਮੋਸ਼ਨਲ ਵੀ ਹੈ ਵੇ, ਔਰ ਆਪਣੇ ਆਪ ਨੂੰ ਕਿੰਨਾ ਉਹ ਲੈਟ ਡਾਊਨ ਵੀ ਕਰਦੀ ਹੈ ਉਹਦੇ ਵਿੱਚ, ਤੇ ਫਿਰ ਉਹਨੂੰ ਐਕਸੈਪਟ ਵੀ ਨਹੀਂ ਕਰਦੀ ਉਹਦੇ ਕੋਲ ਅਗਰ ਕੋਈ ਗਲਤੀ ਹੋ ਜਾਏ, ਜਾਂ ਉਹਦੀ ਜਿਹੜੀ ਵੀਕਨੈਸ ਹੈ ਉਹਨੂੰ। ਮੈਂ ਸਮਝਦੀ ਹਾਂ ਕਿ ਔਰਤ ਨੂੰ ਮਜ਼ਬੂਤ ਹੋਣਾ ਚਾਹੀਦਾ ਹੈ, ਮੁਹੱਬਤ ਨੂੰ ਕਮਜ਼ੋਰੀ ਨਹੀਂ ਤਾਕਤ ਬਣਾਉਣਾ ਚਾਹੀਦਾ ਹੈ। ਲੇਕਿਨ ਔਰਤ ਦੀ ਹੋਂਦ ਵਿੱਚ ਹੈ ਕਿ ਉਹ ਧੋਖਾ ਖਾਂਦੀ ਹੈ। ਹੁਣ ਇੱਥੇ ਦੋਵੇਂ ਹੀ ਔਰਤਾਂ ਧੋਖਾ ਖਾ ਰਹੀਆਂ ਨੇ, ਉਹਦੀ ਬੀਵੀ ਵੀ ਖਾ ਰਹੀ ਹੈ ਤੇ ਉਹਦੀ ਮਹਿਬੂਬਾ ਵੀ ਖਾ ਰਹੀ ਹੈ, ਤੇ ਬੰਦਾ ਦੋਵਾਂ ਨੂੰ ਹੀ ਐਕਸਪਲੋਇਟ ਕਰ ਰਿਹਾ ਹੈ, ਦੋਵਾਂ ਰਿਲੇਸ਼ਨਸ ਨੂੰ ਮੈਨੀਪੂਲੇਟ ਕਰ ਰਿਹਾ, ਔਰ ਦੋਵੇਂ ਹੀ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਔਰਤ ਨੂੰ ਕਿਸ ਤਰ੍ਹਾਂ ਸਟਰੋਂਗ ਬਣਾਇਆ ਜਾਏ, ਔਰ ਉਹ ਸਮਾਜ ਹੈ ਜਿਹੜਾ ਉਹਨੂੰ ਸਟਰੋਂਗ ਬਣਾ ਸਕਦਾ ਹੈ। ਉਹਨੂੰ ਉਹ ਜਿਹੜੀ ਉਹਦੀ ਇਮੋਸ਼ਨਲ, ਉਹਦੀ ਜਿਹੜੀ ਉਹਨੂੰ ਫਿਤਰਤ ਵੱਲੋਂ ਵੀ ਕੁਝ ਚੀਜ਼ਾਂ ਮਿਲੀਆਂ ਨੇ, ਅਗਰ ਉਹ ਕੋਸ਼ਿਸ਼ ਕਰੇ ਤੇ ਉਹਦੇ ਤੇ ਓਵਰਕਮ ਕਰ ਸਕਦੀ ਹੈ। ਤੇ ਉਹ ਹੁਣ ਮਰਦ ਨੂੰ ਐਕਸਪਲੋਇਟ ਕਰਨਾ ਚਾਹੀਦਾ ਹੈ। ਹੁਣ ਵਕਤ ਆ ਗਿਆ, ਇਹੋ ਜਿਹਾ ਸਮੇਂ ਆ ਗਿਆ ਕਿ ਮਰਦ ਨੂੰ ਵੀ ਥੋੜਾ ਐਕਸਪਲੋਇਟ ਕਰਨਾ ਚਾਹੀਦਾ ਹੈ। ਔਰਤ ਨੂੰ ਪਾਸਵਰਡ ਆਣੇ ਚਾਹੀਦੇ ਨੇ, ਔਰ ਕਿਸ ਤਰ੍ਹਾਂ ਡੀਕੋਡ ਕਰਨਾ ਹੈ WhatsApp ਨੂੰ, ਔਰ ਮਹਿਬੂਬਾ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਮੈਨੂੰ ਕਿਸ ਪਾਸੇ ਲੈ ਕੇ ਜਾ ਰਿਹਾ। ਬਹੁਤ ਸੋਹਣੀ ਕਹਾਣੀ ਹੈ, ਆਂਦੇ ਜਾਂਦੇ ਰਿਹਾ ਕਰੋ ਸੰਗਤ ਵਿੱਚ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਤਲਤ ਜੀ, ਬੜਾ ਸੋਹਣਾ ਐਨਾਲਿਸਿਸ ਕੀਤਾ ਤੁਸੀਂ। ਐਜ਼ ਯੂਜੂਅਲ ਪਰਫੈਕਸ਼ਨ, ਬਿਲਕੁਲ ਪਰਫੈਕਸ਼ਨ। ਜੀ ਜੀ, ਕਿਉਂਕਿ ਜ਼ਾਹਰ ਹੈ ਉਹ ਟੌਪਿਕ ਵੀ ਤੇ ਹੈ ਨਾ, ਟੌਪਿਕ ਵੀ ਤੇ ਆਪਣਾ ਹੀ ਹੈ ਨਾ, ਤੇ ਗੱਲਬਾਤ ਤੇ ਹੋਣੀ ਹੈ। ਹਾਂਜੀ ਬੀਬਾ ਜੀ, ਆ ਜਾਓ ਮੈਦਾਨ 'ਚ। ਮੈਂ ਨਹੀਂ ਜੀ, ਆਫਤਾਬ ਸਾਹਿਬ ਸਰ, ਮੇਰੀ ਕੀ ਔਕਾਤ। ਨਹੀਂ, ਤੁਸੀਂ ਸਾਡੇ ਲਈ ਬਹੁਤ ਮਹਾਨ ਹੋ, ਤੇ ਤੁਸੀਂ ਪਹਿਲੇ ਗੱਲ ਕਰੋ ਤੇ ਸਾਨੂੰ ਅੱਛਾ ਲੱਗੇਗਾ। ਨਹੀਂ ਪਲੀਜ਼ ਆਫਤਾਬ ਜੀ, ਪਲੀਜ਼, ਮੈਂ ਜ਼ਰਾ ਥੋੜੇ ਆਪਣੇ ਥਾਟਸ ਨੂੰ ਜਰਾ ਕੰਪਰਾਈਜ਼ ਕਰ ਰਹੀ ਹਾਂ। ਜੀ ਮੈਂ ਸ਼ੁਰੂ ਕਰ ਦਿੰਦਾ। ਜੀ ਚਲੋ ਜੀ। ਲਖਵਿੰਦਰ ਵਿਰਕ ਹੋਣਾ ਦੀ ਜਿਹੜੀ ਕਹਾਣੀ ਹੈ ਨਾ, ਬੇਸਿਕਲੀ ਇਹਦੇ ਅੰਦਰ ਜਿਹੜਾ ਮੌਜੂ ਹੈ ਉਹ ਔਰਤ ਹੀ ਹੈ। ਬੁਨਿਆਦੀ ਤੌਰ ਤੇ ਜਿਹੜਾ ਤਜ਼ਾਦ ਹੈ ਨਾ ਔਰਤ ਔਰ ਮਰਦ ਦੇ ਦਰਮਿਆਨ, ਜਿਹੜਾ ਸਾਡੇ ਮਾਸ਼ਰੇ ਦਾ ਦੇਣ ਹੈ, ਔਰ ਵੇਖਿਆ ਜਾਵੇ ਤੇ ਸਾਨੂੰ ਸਹੀ ਹੁੰਦਾ ਹੈ ਕਿ ਲੰਘਦੇ ਵੇਲੇ ਨਾਲ ਸਮਾਜ ਅੰਦਰ ਤਬਦੀਲੀਆਂ ਕਾਰਨ ਔਰਤ ਦੀ ਸਮਾਜਿਕ ਹਯਾਤੀ, ਉਹਦੇ ਉੱਤੇ ਹੋਣ ਵਾਲੇ ਜ਼ਬਰ ਦੀਆਂ ਸ਼ਕਲਾਂ ਬਦਲ ਰਹੀਆਂ ਨੇ। ਜੱਟਕੇ ਸਮਾਜ ਤੋਂ ਲੈ ਕੇ ਜਾਗੀਰਦਾਰੀ, ਮਜ਼ਹਬੀ ਤੇ ਮੌਜੂਦਾ ਝੂਠਾ ਪ੍ਰਚਲਿਤ ਵਿਹਾਰ ਅੰਦਰ ਮਰਦ ਪ੍ਰਧਾਨਗੀ ਵਸੋਂ ਨੇ ਔਰਤ ਦੇ ਵਜੂਦ ਨੂੰ ਸਾਮਾ ਕਬੂਲ ਨਹੀਂ ਕੀਤਾ।
ਨਵੀਆਂ ਸਾਇੰਸੀ ਕਾਢਾਂ, ਟੈਕਨੋਲੋਜੀ ਤੇ ਸੋਸ਼ਲ ਮੀਡੀਆ ਦੇ ਉਸਰਨ ਨਾਲ ਜਿੱਥੇ ਇਨਸਾਨ ਦੀ ਹੱਥੀ ਸੌਖੀ ਹੋਈ, ਪਰ ਉਨੀਆਂ ਹੀ ਹੋਰ ਸਮਾਜਿਕ, ਨਫਸਿਆਤੀ ਤੇ ਫਿਜ਼ੀਓਲੋਜੀਕਲ ਔਕੜਾਂ ਵੀ ਪੈਦਾ ਹੋਈਆਂ। ਲਖਵਿੰਦਰ ਵੀਰ ਹੋਣਾ ਦੀ 2 ਮਿੰਟ ਦਾ ਮੌਨ ਇਸੇ ਮੁੱਦੇ ਨੂੰ ਮੁੱਖ ਰੱਖਦੇ ਹੋਏ ਉਲੀਕੀ ਕਹਾਣੀ ਨੇ। ਮਾਡਰਨ ਵੇਲੇ ਦੀ ਦੇਣ ਇੱਕ ਸੋਸ਼ਲ ਪਲੇਟਫਾਰਮ ਫੇਸਬੁੱਕ ਦੇ ਹਵਾਲੇ ਨਾਲ ਦੱਸਿਆ ਹੈ ਕਿ ਇੱਕ ਔਰਤ ਇੱਕ ਮਰਦ ਦੇ ਹੱਥੋਂ ਐਕਸਪਲਾਇਟ ਜਾਂ ਵਿਕਟਮਾਈਜ਼ ਹੁੰਦੀ ਹੈ। ਉਹਨਾਂ ਔਰਤ ਦੇ ਹੱਥੋਂ ਹਰਾਸਮੈਂਟ ਦੇ ਹਵਾਲੇ ਨਾਲ ਇੱਕ ਵੱਖਰੀ ਸ਼ਕਲ ਵਿਖਾਈ ਹੈ। ਕਹਾਣੀ ਨੂੰ ਬੜੇ ਸੌਖੇ ਤੇ ਆਮ ਲਫ਼ਜ਼ਾਂ ਨਾਲ ਰਚਿਆ ਹੈ ਤੇ ਮੌਜੂ ਨੂੰ ਬੜੇ ਸੋਹਣੇ ਢੰਗ ਨਾਲ ਪੜ੍ਹਨ ਵਾਲਿਆਂ ਤੱਕ ਪਹੁੰਚਾਇਆ ਹੈ। ਸਮਾਜ ਅੰਦਰ ਔਰਤ ਉੱਤੇ ਵਾਪਰੇ ਨਫਸਿਆਤੀ, ਜਬਰੀ ਤੇ ਮਨਫੀ ਰਵੱਈਆਂ ਦਾ ਵੇਰਵਾ ਕੀਤਾ ਹੈ। ਕਹਾਣੀ ਦਾ ਮੁੱਢਲਾ ਪਾਤਰ ਇੱਕ ਮਰਦ ਹੈ। ਉਹ ਇੱਕ ਕਵੀ ਹੈ। ਉਹ ਆਪਣੀ ਸ਼ਾਇਰੀ ਨੂੰ ਮਾਸੂਮ ਔਰਤਾਂ ਨੂੰ ਬਰਕਲਾਉਣ ਲਈ ਵਰਤਦਾ ਹੈ। ਉਹਦੇ ਕੋਲ ਉਠੇਲੇ ਬਾਜ਼ਾਰ ਨਜ਼ਰ ਆ ਰਿਹਾ ਹੈ। ਬੁਨਿਆਦੀ ਤੌਰ ਤੇ ਇਸ ਮਰਦ ਅੰਦਰ ਉਹ ਜਬਿਲਤੀ ਮਨਫੀ ਖਾਸ਼ਾਤ ਕਾਰ ਫਰਮਾਨ ਹੈ, ਜਿਹਨੂੰ ਪੂਰਾ ਕਰਨ ਲਈ ਉਹ ਇੱਕ ਸੋਸ਼ਲ ਪਲੇਟਫਾਰਮ ਨੂੰ ਇਸਤੇਮਾਲ ਕਰਕੇ ਔਰਤ ਨੂੰ ਆਪਣੀਆਂ ਨਫਸਿਆਤੀ ਖਾਸ਼ਾਂ ਦੀ ਭੇਂਟ ਚੜਾ ਦਿੰਦਾ ਹੈ। ਸਿਰਫ ਉਹ ਔਰਤ ਹੀ ਵਿਕਟਮਾਈਜ਼ ਨਹੀਂ ਹੋਈ, ਰੋਂ ਦੀ ਧੀ ਤੇ ਉਹਦੀ ਸਵਾਣੀ ਵੀ ਮੁਤਾਸਰ ਹੁੰਦੀ ਹੈ। ਅਸਲ ਗੱਲ ਪਈ ਮਰਦ ਔਰਤ ਨੂੰ ਸਿਰਫ ਇੱਕੋ ਹੀ ਐਂਗਲ ਨੂੰ ਦੇਖਣਾ ਚਾਹੁੰਦਾ ਹੈ। ਜ਼ਿਆਦਾ ਉਹਦਾ ਜ਼ਹਿਨ ਇਹ ਸੋਚ ਤੋਂ ਬਾਹਰ ਨਹੀਂ ਆਉਂਦਾ। ਮਰਦ ਦਾ ਔਰਤ ਨੂੰ ਵਰਗਲਾ ਕੇ ਆਪਣੇ ਅੰਦਰ ਛੁਪੀ ਹੈਵਾਨੀ ਸੋਚ ਦੀ ਤਕਮੀਲ ਲਈ ਐਕਸਪਲਾਇਟ ਕਰਨਾ ਇੱਕ ਨਾਕਾਬਲੇ ਮਾਫੀ ਜੁਰਮ ਦੇ ਜ਼ਮਰੇ ਵਿੱਚ ਆਉਂਦਾ ਹੈ, ਜਿਹਦਾ ਮੰਫੀ ਇੰਜਾਮ ਔਰਤ ਨਾਲ ਵਾਪਰੇ ਨਫਸਿਆਤੀ ਦਬਾਅ, ਹਰਾਸਮੈਂਟ ਤੇ ਸਮਾਜਿਕ ਪ੍ਰੈਸ਼ਰ ਵਜੋਂ ਮੌਤ ਦੀ ਸ਼ਕਲ ਵਿੱਚ ਸਾਹਮਣੇ ਆਇਆ। ਔਰਤ ਦੀ ਜ਼ਾਤ ਨੂੰ ਸ਼ਰਮ, ਹਿਆ, ਮਜ਼ਹਬੀ ਪਾਬੰਦੀਆਂ ਤੇ ਸਮਾਜ ਦੇ ਕੂੜ ਪ੍ਰਚਲਿਤ ਰਵੱਈਆਂ ਦੇ ਨਾਲ ਉਛਾੜ ਪਾ ਕੇ ਮਾਰ ਦਿੱਤਾ ਗਿਆ ਹੈ। ਉਹਦੀ ਜ਼ਾਤ ਬਦਗੁਮਾਨੀ ਤੇ ਗੁਮਨਾਮੀ ਦੇ ਕਰਬ ਵਿੱਚ ਮੁਬਤਲਾ ਹੈ। ਜਦੀਦ ਟੈਕਨੋਲੋਜੀ ਦੀ ਵਰਤਣ ਨਾਲ ਇਹੋ ਜਿਹੇ ਪਲੇਟਫਾਰਮ ਇਸੇ ਤਰ੍ਹਾਂ ਦੇ ਮੁੱਦਿਆਂ ਨੂੰ ਬੜਾਵਾ ਦੇ ਰਹੇ ਨੇ, ਬਲਕਿ ਇੱਕ ਸੂਰਤ ਕਾਰ ਵੀ ਨੇ ਜਿੱਥੇ ਇਹੋ ਜਿਹੇ ਜਰਾਇਮ ਨੂੰ ਫਰੋਗ ਦਿੱਤਾ ਜਾਂਦਾ ਹੈ। ਪਹਿਲੇ ਹੀ ਔਰਤ ਦਾ ਸਾਡੇ ਵਸੇਬ ਵਿੱਚ ਹਯਾਤੀ ਦਾ ਸਫ਼ਰ ਕੰਢਿਆਂ ਨਾਲ ਭਰਿਆ ਹੋਇਆ ਹੈ, ਜਿਹਦਾ ਜ਼ਿੰਮੇਦਾਰ ਸਿਰਫ ਮੇਲ ਸ਼ਾਵਨੀਤਾ ਨੂੰ ਨਵੇਂ ਟਰੈਪ ਉਹਦੀ ਜ਼ਾਤ ਨੂੰ ਖਤਮ ਕਰਨ ਲਈ ਬਚਾਏ ਜਾ ਰਹੇ ਨੇ। ਇਹ ਜਿਹੀ ਅਲਮੀਆਂ ਭਰੀ ਹਯਾਤੀ ਨੇ ਤੇ ਸਾਗਰ ਤਰੀਕੇ ਦਾ ਮੈਨੂੰ ਇੱਕ ਸ਼ੇਰ ਯਾਦ ਆਉਂਦਾ ਹੈ, ਜ਼ਿੰਦਗੀ ਜਬਰੇ ਮਸਲਸਲ की तरह काटी है, जाने किस जुर्म की पाई है सजा याद नहीं। ਇਸ ਤੋਂ ਇਲਾਵਾ ਜਿਹੜੇ ਸੋਸ਼ਲ ਮੀਡੀਆ ਜਾਂ ਇਹੋ ਜਿਹੀਆਂ ਚੀਜ਼ਾਂ, ਸਾਈਬਰ ਕ੍ਰਾਈਮ, ਸਕੈਮ, ਉਹਦੇ ਬਾਅਦ ਲੀਕ ਹੋਣਾ, ਇਹ ਸਾਰੀਆਂ ਤੇ ਉਹਦੀਆਂ ਘਾਟ ਨੇ। ਉਹਦੇ ਤੋਂ ਸਾਨੂੰ ਅਵੇਅਰ ਰਹਿਣਾ ਚਾਹੀਦਾ ਹੈ। ਲੇਕਿਨ ਅਸਲ ਤੇ ਮੁੱਦਾ ਉਹ ਹੋਵੇ ਨਾ ਕਿ ਹਮੇਸ਼ਾ ਔਰਤ ਜਿਹੜੀ ਏ ਉਹਦੇ ਤੇ ਸਾਰਾ ਮੁੱਦਾ ਸੁੱਟ ਦਿੱਤਾ ਜਾਂਦਾ ਹੈ। ਮਸਲਨ ਕੁੜੀ ਘਰੋਂ ਨੱਠ ਗਈ, ਉਹਦੀ ਸੁਹਾਣੀ ਉਦਲ ਗਈ, ਉਹਨੇ ਗੈਰਤ ਨੂੰ ਵੇਚਤਾ ਉਸ ਕੁੜੀ ਨੇ। ਇਹ ਯਾਨੀ ਸਾਰੇ ਮੁੱਦੇ, ਸਾਰੇ ਇੱਕ ਪਿੱਛੇ ਉਹ ਸੋਚ ਜਿਹੜੀ ਮਾਸ਼ਰੇ ਦੇ ਅੰਦਰ, ਸੇਬ ਦੇ ਅੰਦਰ, ਜਿਹਦੇ ਕਾਰਨ ਅਸੀਂ ਇੱਕ ਔਰਤ ਦੇ ਸ਼ਖਸ ਨੂੰ ਜਿਹੜਾ ਹੈ ਉਹ ਮਸਕ ਕਰ ਦਿੰਦੇ ਹਾਂ। ਘਰੋਂ ਹੀ ਇਬਤਦਾ ਹੁੰਦੀ ਹੈ। ਘਰ ਤੋਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਰਵੱਈਏ ਅਪਣਾਏ ਜਾਂਦੇ ਨੇ। ਮੇਲ ਔਰ ਫੀਮੇਲ ਦੇ ਜਿਹੜੇ ਡਿਫਰੈਂਸਿਸ ਨੇ ਉਹ ਘਰੋਂ ਹੀ ਟੁੱਟਦੇ ਨੇ ਔਰ ਆਸਤਾ ਮਾਜਰਾ ਵੀ ਸਾਡਾ ਹੋ ਜਾਏ। ਹੁਣ ਗੱਲ ਕੀ ਹੈ, ਇੱਕ ਵੀਡੀਓ ਲੀਕ ਹੋ ਗਈ, ਲੇਕਿਨ ਉਹ ਮਾਸ਼ਰੇ ਦਾ ਰਵੱਈਆ ਜਿਹੜਾ ਹੈ ਨਾ, ਉਹਦੀ ਵਜ੍ਹਾ ਕਰਕੇ ਉਹ ਇੰਨਾ ਜ਼ਿਆਦਾ ਇੱਕ ਇਨਸਾਨ ਡਿਪਰੈਸ਼ਨ ਵਿੱਚ ਚੱਲ ਜਾਂਦਾ ਹੈ, ਉਹ ਖੁਦਕੁਸ਼ੀ ਵੀ ਕਰ ਸਕਦਾ ਹੈ, ਉਹਦੀ ਮੌਤ ਵੀ ਵਾਕਿਆ ਹੋ ਜਾਂਦੀ ਹੈ। ਔਰ ਉਹੀ ਇੱਥੇ ਹੋਇਆ। ਬਹੁਤ ਚੰਗੀ ਕਹਾਣੀ, ਬੜੀ ਅੱਛਾ ਟੌਪਿਕ ਤੇ ਔਰ ਵੱਖਰੇ ਢੰਗ ਨਾਲ ਪੇਸ਼ ਕੀਤੀ ਗਈ। ਬਹੁਤ
ਲਖਵਿੰਦਰ ਵਿੱਚ ਉਹਨਾਂ ਨੂੰ ਮੁਬਾਰਕਾਂ। ਬਹੁਤ ਸ਼ੁਕਰੀਆ ਸ਼ੇਖ ਅਫਤਾਬ ਜੀ, ਤੇ ਬੜੀ ਪਰਵੀਨ ਗੱਲਬਾਤ ਕੀਤੀ ਹੈ ਤੁਸੀਂ। ਤੇ ਹਾਂਜੀ, ਹੁਣ ਕੌਣ ਸਾਡੇ ਦੋਸਤ ਕਿਹੜੇ ਗੱਲ ਕਰਨਗੇ? ਮੈਂ ਇੱਕ ਥੋੜੇ ਜਿਹੇ ਡਾਕਟਰ ਡਾਕਟਰ ਜੋਤੀ ਜੀ ਆਏ ਨੇ। ਬੀਬਾ ਜੀ ਕਰੋ ਤੁਸੀਂ ਗੱਲ, ਮੈਂ ਬੀਬਾ ਸਮੀਨਾ ਜੀ ਨੂੰ ਕਰੋ। ਦੱਸ ਰਿਹਾ। ਹਾਂਜੀ ਹਾਂਜੀ ਤਾਰਫ ਕਰਾ ਦਿਓ ਡਾਕਟਰ ਜੋਤੀ ਦਾ। ਜੀ ਜੀ। ਸਤਿ ਸ਼੍ਰੀ ਅਕਾਲ ਸਾਰੇ। ਮੈਂ ਠੀਕ ਹੈ, ਲਖਵਿੰਦਰ ਠੀਕ ਹੈ। ਹਾਂਜੀ, ਲਖਵਿੰਦਰ ਜੀ ਦੀ ਸਟੋਰੀ ਸੁਣਦੀ ਰਹਿੰਦੀ ਆ। ਲਖਵਿੰਦਰ ਜੀ ਦੇ ਨਾਲ ਮੈਂ ਕੰਮ ਕੀਤਾ 10 ਸਾਲ, ਤੇ ਉਹਨਾਂ ਦੇ ਠੀਕ ਹੈ। ਕਹਿਣ ਨਾਲ ਹੀ ਮੈਂ ਜੁਆਇਨ ਕੀਤਾ ਪਹਿਲੀ ਵਾਰੀ ਇਹ ਪਲੇਟਫਾਰਮ। ਬਹੁਤ ਵਧੀਆ ਲੱਗਿਆ। ਹਮੇਸ਼ਾ ਦੀ ਤਰ੍ਹਾਂ ਸਟੋਰੀ ਲਖਵਿੰਦਰ ਜੀ ਦੀ ਬਹੁਤ ਇਮੋਸ਼ਨਲ ਸਟੋਰੀ ਹੈ, ਬਹੁਤ ਇਮੋਸ਼ਨਸ ਹੈ ਇਹਦੇ ਵਿੱਚ। ਦੋਨੋਂ ਲੇਡੀਜ਼ ਦਾ ਇਮੋਸ਼ਨ ਤੇ ਉਸ ਬੰਦੇ ਦਾ ਇਮੋਸ਼ਨ ਬਹੁਤ ਵਧੀਆ ਤਰ੍ਹਾਂ ਨਾਲ ਲਖਵਿੰਦਰ ਜੀ ਨੇ ਉਹਨਾਂ ਨੂੰ ਦੱਸਿਆ ਹੈ। ਬਹੁਤ ਸ਼ੁਕਰੀਆ ਜੋਤੀ ਜੀ, ਔਰ ਜੀ ਆਇਆਂ ਨੂੰ। ਤੁਸੀਂ ਆਏ ਹੋ, ਆਂਦੇ ਰਹੋ ਸਾਡੀ ਸੰਗਤ ਵਿੱਚ, ਤੇ ਸ਼ੇਅਰ ਕਰਦੇ ਰਹੋ ਸਾਡੇ ਨਾਲ ਆਪਣੇ ਜਿਹੜੇ ਵਿਚਾਰ ਨੇ, ਤੇ ਬੜੀ ਖੁਸ਼ੀ ਹੋਈ ਹੈ ਤੁਹਾਡੇ ਨਾਲ ਗੱਲਬਾਤ ਕਰਕੇ। ਹਾਂਜੀ, ਤੁਸੀਂ ਹੋਰ ਗੱਲ ਕਰੋਗੇ? ਮੈਂ ਪਹਿਲੀ ਵਾਰੀ ਆਈ ਹਾਂ ਤਾਂ ਮੈਂ ਅੱਜ ਤਾਂ ਇੰਨਾ ਹੀ ਅੱਛਾ, ਕਵਾਂ। ਠੀਕ ਹੈ, ਠੀਕ ਹੈ, ਠੀਕ ਹੈ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਬੀਬਾ ਜੀ। ਹਾਂਜੀ, ਥੋੜੇ ਜਿਹੇ ਟੁੱਟੇ ਫੁੱਟੇ ਮੇਰੇ ਖਿਆਲ ਜੇ। ਇਹ ਕਹਾਣੀ ਕਹਿੰਦੀ ਹੈ, ਥੋੜੀ ਦੇਰ ਦਾ ਦੁੱਖ ਪਰ ਫਿਰ ਜ਼ਿੰਦਗੀ ਵਾਪਸ। ਇਟ ਇਜ਼ ਅ ਕੰਪਲੀਟ ਡਿਸਕ੍ਰਿਪਸ਼ਨ ਆਫ ਦ ਇਮੋਸ਼ਨ ਆਫ ਦਿਸ, ਜਿਹੜਾ ਇਥੋਂ ਦਾ ਜਿਹੜਾ ਹੈਗਾ ਆ ਆਦਮੀ, ਜਿਹੜਾ ਹੈਗਾ ਆ ਇਸ ਸਟੋਰੀ ਦਾ ਨਾਇਕ। ਅੱਛਾ, ਮੌਨ 2 ਮਿੰਟ ਦਾ ਮੌਨ ਜਿਹੜਾ ਹੁੰਦਾ ਹੈ, ਜਿਹੜੀ ਉਹ ਚੁੱਪ ਹੁੰਦੀ ਹੈ, ਸਾਇਲੈਂਸ ਹੁੰਦੀ ਹੈ, ਜਿਹੜੀ ਮੌਤ ਦੇ ਬਾਅਦ ਕੀਤੀ ਜਾਂਦੀ ਹੈ ਇਨ ਰਿਸਪੈਕਟ ਆਫ ਦ ਡਿਪਾਰਟਡ ਸੋਲ। ਚਲੋ, ਇਹ ਤੇ ਗੱਲ ਹੋਈ ਉਹਦੇ ਸ਼ੀਰਸ਼ਕ ਦੀ। ਤੇ ਜਿਹੜੀ ਉਹਨਾਂ ਨੇ ਕਵਿਤਾ ਲਿਖੀ ਹੈ, ਸ਼ੁਰੂ ਦੇ ਵਿੱਚ ਇੱਕ ਕਵਿਤਾ ਵੀ ਲਿਖੀ ਉਹਨਾਂ ਨੇ, ਉਹਦੇ ਵਿੱਚ ਆਈ ਥਿੰਕ ਉਹਨਾਂ ਨੇ ਦਿਖਾਉਣਾ ਚਾਹਿਆ ਹੈਗਾ ਕਿ ਔਰਤ ਇੱਕ ਆਬਜੈਕਟ ਨਹੀਂ ਹੈ, ਉਹ ਇੱਕ ਸਾਰੀ ਕਾਇਨਾਤ ਹੈ, ਉਹਦੇ ਵਿੱਚ ਸਭ ਕੁਝ ਹੀ ਹੈਗਾ। ਸ਼ੀ ਇਜ਼ ਐਵਰੀਥਿੰਗ। ਇੱਕ ਸਿਰਫ ਇਹਨਾਂ ਨੇ ਇੱਕ ਚੀਜ਼ ਨਹੀਂ ਬਣਾਣੀ, ਸ਼ੀ ਇਜ਼ ਨਾਟ ਐਨ ਆਬਜੈਕਟ। ਸੋ ਫਿਰ ਇਹ ਹੁਣ ਅਸੀਂ ਆਈਏ, ਪ੍ਰੋਬਲਮ ਇੱਥੇ ਕਿਹੜੀ ਹੈਗੀ ਆ? ਇੱਕ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ ਕਿ ਜਿਹੜੀ ਆ ਡਿਜੀਟਲ ਦੁਨੀਆ ਵਸ ਗਈ ਹੈ ਇੱਥੇ। ਇਸ ਡਿਜੀਟਲ ਦੁਨੀਆ ਦੇ ਵਿੱਚ ਜਿਹੜੇ ਰਿਸ਼ਤੇ ਨੇ ਉਹ ਬੜੀ ਛੇਤੀ ਬਣ ਜਾਂਦੇ ਨੇ। ਫੇਸਬੁੱਕ 'ਤੇ ਤੁਸੀਂ ਕਿਸੇ ਨੂੰ ਪਾਓ ਫਰੈਂਡ ਰਿਕੁਐਸਟ, ਉਹਨੇ ਕੀਤੀ, ਜਿਸ ਤਰ੍ਹਾਂ ਇਹਨਾਂ ਨੇ ਬਿਲਕੁਲ ਬੜਾ ਸੋਹਣਾ ਦਿਖਾਇਆ ਕਿ ਵੀ ਉਹਨਾਂ ਨੇ ਰਿਕੁਐਸਟ ਕੀਤੀ, ਉਹਨੇ ਹਾਂ ਕੀਤੀ, ਚਲੋ ਜੀ, ਐਡਾ ਗਹਿਰਾ ਰਿਸ਼ਤਾ ਬਣ ਗਿਆ, ਜਿਹੜਾ ਕਿ ਜਿਸ ਦਾ ਇੱਕ ਇੰਨਾ ਭਿਆਨਕ ਐਂਡ ਹੋਇਆ ਇਵੈਂਚੁਅਲੀ। ਅੱਛਾ, ਇਹ ਆਪਾਂ ਜੇ ਸੋਚੀਏ ਕਿ ਵੀ ਇਹ ਰਿਸ਼ਤੇ ਕਿਉਂ ਬਣਦੇ ਨੇ, ਇਹ ਡਿਜੀਟਲ ਦੁਨੀਆ ਵਿੱਚ ਜਿਹੜੇ ਨਾ ਲੋਕ ਜਿਹੜੇ ਨੇ, ਦੇ ਆਰ ਸ਼ਿਕਾਰ ਨੇ ਅਕੇਲੇਪਨ ਦਾ। ਦੇ ਆਰ, ਜਿੱਦਾਂ ਜਿੱਦਾਂ ਇਹ ਡਿਜੀਟਲ ਦੀ ਦੁਨੀਆ ਵੱਧਦੀ ਜਾ ਰਹੀ ਹੈ, ਉਹ ਅਕੇਲੇਪਨ ਦਾ ਮਹਿਸੂਸ ਕਰਦੇ ਆ। ਦੇ ਆਰ ਲੁਕਿੰਗ ਫॉर ਕਨੈਕਸ਼ਨ, ਇੱਕ ਵੈਲੀਡੇਸ਼ਨ ਚਾਹੁੰਦੇ ਨੇ। ਸੋ ਉਹ ਦਿਸ ਇਜ਼ ਦੀ ਓਨਲੀ ਵੇ। ਆਪਣੇ ਆਪਣੇ ਘਰਾਂ 'ਚ ਸਾਰੇ ਜਣੇ ਬੈਠੇ ਨੇ, ਕੋਈ ਇੱਥੇ ਕੋਈ ਇਕੱਠਾ ਹੋ ਕੇ ਬਹਿੰਦਾ ਨਹੀਂ, ਕੋਈ ਪਾਰਟੀ ਨਹੀਂ, ਮਤਲਬ ਕਿ ਇਕੱਠੇ ਹੋਣ ਦਾ ਬੜਾ ਘੱਟ ਟਾਈਮ ਰਹਿ ਗਿਆ ਹਰ ਇੱਕ ਦੇ ਕੋਲ। ਈਵਨ ਅੱਜ ਕੱਲ ਤੇ ਐਜ਼ ਦੱਸਣਗੇ ਸਾਈਦ ਸਾਹਿਬ ਵੀ ਕਿ ਮੀਟਿੰਗਸ ਵਗੈਰਾ ਵੀ ਜਿਹੜੀਆਂ ਹੁੰਦੀਆਂ ਨੇ, ਉਹ ਵੀ ਜਿਹੜੇ ਇਕੱਠੇ ਲੋਕ ਕੰਮ ਵੀ ਕਰ ਰਹੇ ਹੁੰਦੇ ਨੇ, ਉਹ ਵੀ ਥਰੂ ਡਿਜੀਟਲ ਇਹਦੇ ਨਾਲ ਹੀ ਕੰਮ ਕਰਦੇ ਨੇ। ਕੋਈ ਸਾਹਮਣੇ ਬਹਿ ਕੇ ਵੀ ਪ੍ਰੋਬਲਮ ਸੋਲਵਿੰਗ ਹੁੰਦੀ। ਸੋ ਇੱਕ ਤੇ ਇਹ ਗੱਲ ਹੈਗੀ ਹੈ ਕਿ ਵੀ ਪੀਪਲ ਆਰ ਲੁਕਿੰਗ ਫॉर ਵੈਲੀਡੇਸ਼ਨ, ਦੇ ਆਰ ਲੁਕਿੰਗ ਫॉर ਅਟੈਂਸ਼ਨ, ਤੇ ਉਹਨਾਂ ਸਾਰਿਆਂ ਨੂੰ ਇੱਕ ਕਨੈਕਸ਼ਨ ਦੀ ਭੁੱਖ ਹੈ। ਇੱਥੇ ਰਿਸ਼ਤੇ ਬਹੁਤ ਫਟਾਫਟ ਬਣਦੇ ਨੇ, ਲਾਈਕ ਆਈ ਸੈਡ। ਸੋ ਔਰ ਜਿਸ ਤਰ੍ਹਾਂ ਇਸ ਬੰਦੇ ਦਾ ਜਿਹੜਾ ਹੈਗਾ ਆ, ਔਰ ਇਹ ਜਿਹੜਾ ਡਿਜੀਟਲ ਪ੍ਰੋਬਲਮ ਹੈਗੀ ਹੈ ਨਾ, ਇਹਦੇ ਵਿੱਚ ਜਿੱਦਾਂ ਦਾ ਇਹ ਲੋਕ, ਜਿਹੜਾ ਇਹਨਾਂ ਦਾ ਨਾਇਕ ਹੈਗਾ, ਜਿਹੜਾ ਹੀਰੋ ਆਫ ਦਾ, ਉਹਦਾ ਨਾਮ ਹੈ ਭੁੱਲਦੀ ਹਾਂ, ਜਿਹੜਾ ਇਹਦਾ ਹੀਰੋ ਹੈਗਾ ਆ, ਉਹਨੂੰ ਬੜਾ ਇੱਕ ਮੌਕਾ ਦਿੰਦੀ ਹੈ। ਉਹ ਦੋ ਜ਼ਿੰਦਗੀਆਂ ਜੀ ਰਿਹਾ, ਇੱਕ ਉਹ ਬਾਹਰ ਦੀ ਜ਼ਿੰਦਗੀ ਜੀ ਰਿਹਾ, ਤੇ ਉਹਦੇ ਵਿੱਚ ਜਿਹੜਾ ਕਿ ਹੈਗਾ ਆ, ਉਹ ਹੀ ਇਜ਼ ਅਨਸੈਟਿਸਫਾਈਡ, ਔਰ ਜਿਹਦੇ 'ਚ ਉਹਦਾ ਆਪਣਾ ਕਾਫੀ ਹੱਥ ਹੈ ਕਿ ਤੁਸੀਂ ਉਹਦੀ ਗੱਲਬਾਤ ਤੋਂ ਉਹਦਾ ਐਟੀਟਿਊਡ ਸਮਝ ਰਹੇ ਹੋ। ਸੋ ਫਿਰ ਇੱਕ ਉਹਦੀਆਂ ਅੰਦਰ ਦੀਆਂ ਇੱਛਾਵਾਂ ਨੇ, ਫੈਂਟਸੀਜ਼ ਨੇ, ਔਰ ਉਹਨੂੰ ਜਿਹੜੀ ਇਹ ਡਿਜੀਟਾਈਜੇਸ਼ਨ ਹੈ, ਉਹਨੂੰ ਉਹ ਫੈਂਟਸੀ ਨੂੰ ਮੁਕੰਮਲ ਕਰਨ ਦਾ ਇੱਕ ਮੌਕਾ ਦਿੰਦੀ।
ਸੋ ਫੈਂਟਸੀ ਜਿਹੜੀ ਹੁੰਦੀ ਹੈ ਉਹ ਬੜੀ ਸੁਪਰਫਿਸ਼ਲ ਹੁੰਦੀ ਹੈ, ਉਹਦੇ ਵਿੱਚ ਕੋਈ ਇਮੋਸ਼ਨਲ ਇਨਵੈਸਟਮੈਂਟ ਨਹੀਂ ਹੁੰਦੀ। ਸੋ ਇਸ ਕਰਕੇ ਬਟ ਦਿਸ ਡਿਜੀਟਾਈਜੇਸ਼ਨ ਜਿੱਦਾਂ ਮੈਂ ਆਖਿਆ ਉਹਨੂੰ ਐਸਕੇਪ ਦਿੰਦੀ ਹੈ, ਉਹ ਆਪਣੇ ਘਰ ਦੀ ਜ਼ਿੰਦਗੀ ਤੋਂ ਨਾ ਖੁਸ਼ ਹੈ, ਉਹ ਇਸ ਇਦਾਂ ਐਸਕੇਪ ਲੱਭ ਲੈਂਦਾ ਹੈ, ਆਪਣੀ ਫੈਂਟਸੀਜ਼ ਨੂੰ ਪੂਰੀਆਂ ਕਰਦਾ ਹੈ। ਸੋ ਇਸ ਕਹਾਣੀ ਦੇ ਵਿੱਚ ਇੱਕ ਪਾਸੇ ਸੁਨੀ ਦੀ ਜਿਹੜੀ ਹੈਗੀ ਆ ਉਹਦੀ ਟੋਟਲ ਇਮੋਸ਼ਨਲ ਇਨਵੈਸਟਮੈਂਟ ਹੈ, ਉਹ ਟੋਟਲੀ ਇਨਵੈਸਟਡ ਹੈ, ਤੇ ਜਿਹੜਾ ਦੂਜੇ ਪਾਸੇ ਹੈ ਉਹ ਬਿਲਕੁਲ ਕੈਜੂਅਲ ਹੈ, ਉਹਨੂੰ ਝੂਠੇ ਲਾਰੇ ਵੀ ਲਾਉਂਦਾ ਹੈ ਕਿ ਮੈਂ ਆਪਣੀ ਛੱਡ ਦਿਆਂਗਾ ਆਪਣੀ ਵਾਈਫ ਨੂੰ, ਅਸੀਂ ਦੋਨੋਂ ਜਣੇ ਕਿਤੇ ਕੈਨੇਡਾ ਜਾ ਕੇ ਇੱਕ ਹੋਰ ਘਰ ਵਸਾ ਲਾਂਗੇ। ਪਰ ਉਹ ਵਿਚਾਰੀ ਇਮੋਸ਼ਨਲੀ ਇਨਵੈਸਟਡ ਹੁੰਦੀ। ਜਾਂ ਤੁਸੀਂ ਇਮੋਸ਼ਨਲੀ ਇਨਵੈਸਟਡ ਕਿਸੇ ਚੀਜ਼ 'ਚ ਹੋਵੇ ਤੁਹਾਡੇ ਅੱਖਾਂ ਤੇ ਪਰਦਾ ਵੀ ਪੈ ਜਾਂਦਾ। ਜਿਹੜਾ ਬੰਦਾ ਦਿੱਲੀੋਂ ਆ ਕੇ ਪਟਿਆਲੇ ਤੱਕ ਤੁਹਾਨੂੰ ਮਿਲਣ ਨਹੀਂ ਆ ਸਕਦਾ, ਉਹ ਆਪਣੀ ਬੀਵੀ ਨੂੰ ਛੱਡ ਕੇ ਤੁਹਾਡੇ ਨਾਲ ਇੱਕ ਨਵੀਂ ਜ਼ਿੰਦਗੀ ਕੈਨੇਡਾ ਕਿਸ ਤਰ੍ਹਾਂ ਵਸਾ ਸਕਦਾ? ਇਹ ਇੱਕ ਔਰਤ ਦੀ ਬੜੀ ਵੱਡੀ ਕਮਜ਼ੋਰੀ ਹੈ, ਉਹ ਦਿਲ ਦਾ ਸੁਣਦੀ ਹੈ। ਸੋ ਇੱਕ ਹੋਰ ਮੈਂ ਸੋਚਦੀ ਹਾਂ, ਜਿਹੜਾ ਉਹ ਕਹਿੰਦੀ ਹੈ ਕਿ ਵੀਡੀਓ ਲੀਕ ਹੋ ਗਿਆ, ਉਹਦਾ ਪਹਿਲਾ ਬੰਦੇ ਦਾ ਰਿਸਪੌਂਸ ਹੁੰਦਾ ਹੈ ਮੈਂ ਤੇ ਨਹੀਂ ਕੀਤਾ, ਔਰ ਸਮਥਿੰਗ ਲਾਈਕ ਦੈਟ, ਏਦਾਂ ਦੀ ਕੋਈ ਗੱਲ ਹੈ ਵਿੱਚ ਜਿਹੜਾ ਉਹ ਕਹਿੰਦਾ ਮੈਂ ਨਹੀਂ ਕੀਤਾ। ਇਹ ਬੰਦਿਆਂ ਦਾ ਫਸਟ ਰਿਸਪੌਂਸ ਹੋ ਗਿਆ, ਇਟ ਇਜ਼ ਨਾਟ ਮਾਈ ਫਾਲਟ, ਮੈਂ ਨਹੀਂ ਕੁਝ ਕੀਤਾ। ਆਪਣੇ ਆਪ ਨੂੰ ਹਰ ਉਹਦੇ ਤੋਂ ਉਹ ਕੱਢ ਲੈਂਦੇ ਨੇ ਕਿ ਮੇਰਾ ਕੋਈ ਇਹਦੇ 'ਚ ਕਸੂਰ ਵੀ ਨਹੀਂ ਹੈਗਾ, ਆਈ ਐਮ ਨਾਟ ਇਨਵੋਲਵਡ। ਸੋ ਇੱਕ ਹੋਰ ਮੈਂ ਕਿਤੇ ਗੱਲ ਲਿਖੀ ਸੀ, ਹਾਂ ਫਿਰ ਇੱਕ ਸਾਨੂੰ ਇੱਕ ਬੜੀ ਭੈੜੀ ਗੱਲ ਦੱਸਦੀ ਹੈ ਕਿ ਜਿਹੜਾ ਸੈਲਫ ਸੈਂਟਰਡ ਇਹਦਾ ਬੰਦੇ ਦਾ ਹੈਗਾ ਆ, ਇਹਦਾ ਜਿਹੜਾ ਇਹਦਾ ਹੈਗਾ ਆ ਹੀਰੋ ਜੋ ਹੈਗਾ ਆ, ਉਹ ਸਿਰਫ ਗ੍ਰੈਟੀਫਿਕੇਸ਼ਨ ਤੇ ਐਸਕੇਪਿਜ਼ਮ ਹੀ ਲੱਭ ਰਿਹਾ। ਉਹ ਦੂਜੇ ਪਾਸੇ ਜਿਹੜੀ ਇਟਸ ਅ ਕੈਜੂਅਲ ਪਾਸ ਟਾਈਮ, ਉਹ ਇੱਕ ਜਦ ਉਹਦੀ ਮੌਤ ਸੁਣਦਾ ਸਿਰਫ 2 ਮਿੰਟ ਦਾ ਮੌਨ ਕੱਢਦਾ ਐਂਡ ਇਮੀਡੀਏਟਲੀ ਉਹ ਫਿਰ ਆਪਣੇ ਆਪ ਦਾ ਸੋਚਦਾ ਕਿ ਮੈਂ ਉਦਾਸ ਹੈਗਾ ਆ, ਮੈਂ ਏਦਾਂ ਹੈਗਾ ਆ। ਸੋ ਦੈਨ ਇਮੀਡੀਏਟਲੀ ਹੀ ਫਾਈਂਡਸ ਅਨਦਰ ਵੂਮਨ on the internet. ਸੋ ਬੜਾ ਹੀ ਜ਼ਿਆਦਾ ਅਨਫੋਰਚੂਨੇਟ ਹੈਗੀ ਗੱਲ ਕਿ ਇਹ ਸਾਰੇ ਮਾਮਲੇ ਦੇ ਵਿੱਚ, ਏਦਾਂ ਦੇ ਮਾਮਲਿਆਂ ਦੇ ਵਿੱਚ ਹਮੇਸ਼ਾ ਅਸੀਂ ਦੇਖਿਆ ਗਿਆ ਕਿ ਔਰਤ ਹੀ ਬਦਨਾਮ ਹੁੰਦੀ ਹੈ, ਉਹਦਾ ਹੀ ਨਾਂ ਉੱਡਦਾ, ਬੰਦਾ ਕਦੇ ਵੀ ਬਦਨਾਮ ਨਹੀਂ ਹੁੰਦਾ। ਔਰਤ ਨੂੰ ਸਮਾਜ ਜਿਹੜਾ ਰੋਮੈਂਟਸਾਈਜ਼ ਤੇ ਬੜਾ ਕਰਦਾ, ਦੇਵੀਆਂ ਵੀ ਕਹਿੰਦਾ ਆ, ਉਹਦਾ ਦੀ ਪੂਜਾ ਵੀ ਕਰਦਾ ਆ, ਸਭ ਕੁਝ ਕਰਦਾ, ਬਟ ਔਰਤ ਨੂੰ ਪ੍ਰੋਟੈਕਟ ਨਹੀਂ ਕਰਦਾ ਇਹ ਸਮਾਜ, ਔਰ ਨਾ ਹੀ ਉਹਨੂੰ ਹਥਿਆਰ ਉਠਾਉਣ ਦਿੰਦਾ ਹੈ ਜਿਹਦੇ ਨਾਲ ਉਹ ਆਪ ਨੂੰ ਪ੍ਰੋਟੈਕਟ ਕਰੇ। ਸੋ ਇਹ ਬਹੁਤ ਵੱਡੀ ਇਹ ਸਮਾਜ ਦੀ ਜਿਹੜੀ ਹੈਗੀ ਹੈ ਇਹ ਪ੍ਰੋਬਲਮ ਹੈਗੀ ਹੈ, which the women have to fight for themselves. ਸੋ ਮਤਲਬ ਕਿ ਮੈਨੂੰ ਏਦਾਂ ਦੀ ਬੇਇਨਸਾਫੀ ਜਿਹੜੀ ਹੈਗੀ ਹੈ ਇਹਦੇ ਵਿੱਚ ਸਮਾਜ ਦੀ ਮੈਨੂੰ ਬੜੀ ਮਹਿਸੂਸ ਹੋਈ। ਸੋ ਅੱਛਾ, ਮੈਂ ਇਹ ਮੇਰੇ ਥੋੜੇ ਜਿਹਾ ਡਿਸਕਨੈਕਟਡ ਜਿਹੜੇ ਮੇਰੇ ਕਮੈਂਟਸ ਨੇ ਉਹਦੇ ਲਈ ਮਾਫੀ। ਓਕੇ ਜੀ, ਥੈਂਕ ਯੂ। ਬਹੁਤ ਸ਼ੁਕਰੀਆ ਜੀ, ਤੁਸੀਂ ਦੇ ਇੰਨੇ ਸੋਹਣੇ, ਬਹੁਤ ਬੜੇ ਜ਼ਬਰਦਸਤ ਤੁਸੀਂ ਗੱਲਬਾਤ ਕੀਤੀ। ਜ਼ਬਰਦਸਤ, ਹਾਂ ਬਿਲਕੁਲ ਕਾਫੀ ਪੁਆਇੰਟਸ ਹੌਸਲਾ ਅਫਜ਼ਾਈ ਦਾ ਮਿਹਰਬਾਨੀ। ਹਾਂ, ਔਰ ਹਰ ਡਿਫਰੈਂਟ ਪੁਆਇੰਟ ਦੇ ਉੱਤੇ ਗੱਲਬਾਤ ਕੀਤੀ ਔਰ ਖੋਲੀ ਹੈ ਤੁਸੀਂ ਕਹਾਣੀ ਨੂੰ ਮਜ਼ੀਦ, ਤੇ ਬਹੁਤ ਸ਼ੁਕਰੀਆ ਜੀ ਬੀਬਾ ਜੀ। ਹਾਂਜੀ, ਹੋਰ ਕੌਣ? ਹਾਂਜੀ, ਅਮਰਜੀਤ ਜੀ, ਤੁਸੀਂ ਹੁਣ ਕੁਛ ਕਰੋ ਗੱਲ। ਹਾਂਜੀ, ਮੈਂ ਵੀ ਥੋੜੀ ਜਿਹੀ ਗੱਲ ਕਰ ਲੈਣਾ ਜੀ। ਜੀ ਜ਼ਰੂਰ। ਮੈਨੂੰ ਵੈਸੇ ਲਖਵਿੰਦਰ ਜੀ ਹੁਣਾਂ ਦੀ ਕਹਾਣੀ ਪਲੱਸ ਜਿਹੜੀ ਪੋਇਟਰੀ ਆ ਬੜੀ ਪਸੰਦ ਆਈ ਹੈ। ਔਰ ਦੇਖੋ, ਇਹ ਪੁਰਾਣੀ ਪ੍ਰੋਬਲਮ ਤਾਂ ਬੜੀ ਪੁਰਾਣੀ ਹੈ। ਸੋਸ਼ਲ ਮੀਡੀਆ ਤੇ ਅਸੀਂ ਨਹੀਂ ਇਹਨੂੰ ਹੋਲਡ ਕਰ ਸਕਦੇ। ਪੁਰਾਣੇ ਜ਼ਮਾਨੇ ਤੋਂ ਲੁਕ ਛਿਪ ਕੇ ਪਿਆਰ ਕਰਨਾ, ਚੋਰੀ ਕਰਨਾ, ਸੁਸਾਇਟੀ ਦੀਆਂ ਨਜ਼ਰਾਂ ਜ਼ਿਆਦਾ ਤਿੱਖੀਆਂ ਸੀ ਪੁਰਾਣੇ ਜ਼ਮਾਨੇ ਦੇ ਵਿੱਚ। ਸੋਸ਼ਲ ਮੀਡੀਆ ਨੇ ਸਿਰਫ ਇਹੀ ਕੀਤਾ ਕਿ ਆਸਾਨ ਕਰ ਦਿੱਤਾ ਉਸ ਕੰਮ ਨੂੰ। ਚੋਰੀ ਕਰਨੀ ਜਿਹੜਾ ਈਜ਼ੀ ਹੋ ਗਈ ਆ, ਛੁਪਣਾ ਲੁਕਣਾ ਵੀ ਈਜ਼ੀ ਹੋ ਗਿਆ ਪਿਆਰ ਮੁਹੱਬਤ ਦੀ। ਪਰ ਜਿਹੜਾ ਮੇਨ ਕੈਰੈਕਟਰ ਹੈ, ਜਿਹੜਾ ਕਿ ਕਵੀ ਹੈ, ਕਵੀ ਦੇ ਵਿੱਚ ਡੁਪਲਿਸਿਟੀ ਹੈ। ਕਵੀ ਹੈ ਜਿਹੜਾ ਉੱਪਰੋਂ ਇੱਕ ਡਰਾਮਚੀ ਝੂਠਾ, ਬਾਹਰੋਂ ਕੁਛ ਹੋਰ ਹੈ ਅੰਦਰੋਂ ਕੁਛ ਹੋਰ ਹੈ। ਇਹ ਕਵੀ ਦੀ
ਕਵੀ ਨਹੀਂ ਕਹਿ ਸਕਦੇ, ਕਵੀ ਨੂੰ ਤਾਂ ਬੜੀ ਇਮੋਸ਼ਨਲ ਔਰ ਸੁਸਾਇਟੀ ਦੇ ਬਾਰੇ ਕਾਫੀ ਗਿਆਨ ਹੁੰਦਾ, ਸੁਲਝੇ ਹੋਏ ਖਿਆਲ ਹੁੰਦੇ ਨੇ। ਇਹ ਕਵੀ ਬਣੇ ਹੁੰਦੇ ਨੇ ਸੁਸਾਇਟੀ ਦੇ ਅੰਦਰ ਆਪਣੀਆਂ ਆਪਣੀਆਂ ਪੋਜੀਸ਼ਨਸ ਨੂੰ ਕਿਸ ਤਰ੍ਹਾਂ ਥੋੜਾ ਗੇਨ ਲੈਣ ਲਈ। ਇਹ ਜਿਹੜੇ ਝੂਠੇ ਸ਼ਾਇਰ ਵੀ ਬਣੇ ਹੁੰਦੇ ਨੇ ਤੇ ਗਜ਼ਲਾਂ ਗਾਉਣ ਵਾਲੇ ਵੀ ਹੁੰਦੇ ਨੇ ਤੇ ਕਵੀ ਬਣੇ ਹੁੰਦੇ ਨੇ। ਦਰਅਸਲ ਇਹਨਾਂ ਦਾ ਮਕਸਦ ਸੁਸਾਇਟੀ ਦੇ ਵਿੱਚ ਵੜ ਕੇ ਸਿੰਪਥੀ ਲੈ ਕੇ ਕੰਟੈਕਟਸ ਵਗੈਰਾ ਕ੍ਰੀਏਟ ਕਰਨ ਲਈ ਇਹ ਕਵੀ ਬਣੇ ਹੁੰਦੇ ਨੇ। ਰੀਅਲਿਸਟਿਕਲੀ ਇਹ ਕਵੀ ਨਹੀਂ ਹੁੰਦੇ, ਇਹ ਪ੍ਰੈਡੇਟਰਸ ਹੁੰਦੇ ਨੇ ਜਿਹੜੇ ਇੱਕ ਸੁਸਾਇਟੀ ਦੇ ਉੱਤੇ ਜਾ ਕੇ ਆਪਣੇ ਸ਼ਿਕਾਰਾਂ ਨੂੰ ਲੱਭਦੇ ਨੇ। ਹੁਣ ਉਹੀ ਹੈ ਜਿੱਦਾਂ ਸੁਸਾਇਟੀ ਦੇ ਵਿੱਚ ਕੋਈ ਜੀ ਕਿਸੇ ਕੁੜੀ ਦੇ ਨਾਲ ਤੁਸੀਂ ਪਿਆਰ ਕਰਨਾ ਤਾਂ ਪਹਿਲਾਂ ਕਰੋ ਜੀ ਉਹਦੇ ਬੱਚਿਆਂ ਦੇ ਨਾਲ ਪਿਆਰ ਕਰੋ, ਉਹਦੇ ਈਵਨ ਕੁੱਤੇ ਨਾਲ ਪਿਆਰ ਕਰੋ। ਸੋ ਇਹ ਤਰੀਕੇ ਨੇ ਕਵੀ ਬਣ ਕੇ, ਜਾਂ ਇਹ ਤਰੀਕੇ ਨੇ ਕਿ ਕਿਸ ਤਰ੍ਹਾਂ ਆਪਣੇ ਪ੍ਰੈਡੇਟਰਸ ਨੇ ਸੁਸਾਇਟੀ ਦੇ ਵਿੱਚ ਜਾ ਕੇ ਤੇ ਆਪਣੇ ਜਿਹੜਾ ਅਸਲੀ ਮਕਸਦ ਹੈ ਇਹਨਾਂ ਦਾ, ਜਿਹੜੀਆਂ ਕਿ ਫਲੇਕੀ ਪਰਸਨੈਲਿਟੀਜ਼ ਨੇ, ਜਿਹੜੇ ਕਿ ਪ੍ਰੈਡੇਟਰਸ ਨੇ, ਕਿਸ ਤਰ੍ਹਾਂ ਸੁਸਾਇਟੀ ਦੇ ਅੰਦਰ ਆਪਣੇ ਸ਼ਿਕਾਰਾਂ ਨੂੰ ਫੜਦੇ ਨੇ। ਇਹ ਡਿਜ਼ੀਜ਼ਡ ਔਰ ਸਿੱਖ ਆਦਮੀ ਆ ਜਿਹੜਾ ਕਿ ਸੁਸਾਇਟੀ ਨੂੰ ਸੋਸ਼ਲ ਮੀਡੀਆ ਨੂੰ ਐਕਸਪਲੋਇਟ ਕਰ ਰਿਹਾ ਇਸ ਮਾਮਲੇ ਦੇ ਲਈ। ਇੱਕ ਤਾਂ ਇਹ ਪਰਸਨਲ ਲੈਵਲ ਦੀ ਗੱਲ ਹੈ। ਦੂਸਰੀ ਜਿਹੜੀ ਗੱਲ ਹੈਗੀ ਆ ਕਿ ਜਿਹੜਾ ਸਮਾਜ ਦੇ ਵਿੱਚ ਇੱਕ ਝੂਠੀ ਇੱਜ਼ਤ ਦਾ ਪਸਾਰਾ ਜਾਂ ਢੋਂਗ ਬਣਾਇਆ ਗਿਆ, ਜਿਸ ਦੇ ਉੱਤੇ ਖਾਸ ਕਰਕੇ ਮਰਦਾਂ ਨੇ ਬਣਾਇਆ ਖੜਾ ਕੀਤਾ ਹਿਸਟੋਰੀਕਲੀ, ਉਹਦੀ ਜਿਹੜੀ ਜ਼ਿਆਦਾ ਕੀਮਤ ਹੈ ਇਹਨਾਂ ਮਾਮਲੇ ਵਿੱਚ ਆਮ ਤੌਰ 'ਤੇ ਔਰਤਾਂ ਨੂੰ ਹੀ ਦੇਣੀ ਪੈਂਦੀ ਹੈ। ਜੰਮਦੀਆਂ ਨੂੰ ਕਈਆਂ ਨੂੰ ਤਾਂ ਮਾਰ ਦੇਣਾ ਤੇ ਕਈਆਂ ਨੂੰ ਜੰਮਣ ਵੀ ਨਹੀਂ ਦੇਣਾ, ਔਰ ਵਿਆਹ ਦੇ ਟਾਈਮ ਦੇ ਉੱਤੇ ਵੀ ਬੇਇਨਸਾਫੀ ਕਰਕੇ ਕਿਸੇ ਆਪਣੀ ਇੱਜ਼ਤ ਲਈ ਕਿਸੇ ਹੋਰ ਦੇ ਨਾਲ ਨਰੜ ਦੇਣਾ ਸਾਰੀ ਉਮਰ ਦੇ ਲਈ। ਇਹ ਜਿਹੜੀਆਂ ਬੇਇਨਸਾਫੀਆਂ ਦਾ ਸਮਾਜ, ਝੂਠੀ ਇੱਜ਼ਤ ਦਾ ਸਮਾਜ ਬਣਾਇਆ ਪਿਆ, ਉਹਦੀ ਕੀਮਤ ਹੁਣ ਇੱਥੇ ਵੀ ਦੇਖੋ, ਬੇਇੱਜ਼ਤੀ ਤਾਂ ਔਰਤ ਦੀ ਹੋਈ ਆ, ਪ੍ਰਾਈਸ ਵੀ ਉਹਨੇ ਪੇ ਕੀਤੀ ਆ, ਬੰਦੇ ਨੂੰ ਤਾਂ ਕੋਈ ਫਰਕ ਨਹੀਂ ਪਿਆ। ਝੂਠੀ ਇੱਜ਼ਤ ਦਾ ਢੋਂਗ ਜਿਹੜਾ ਸੁਸਾਇਟੀ ਵਿੱਚ ਸਮਾਜਿਕ ਲੈਵਲ ਤੇ ਬਣਿਆ ਪਿਆ, ਇਹ ਮੈਂ ਥੋੜਾ ਇਸ ਤਰ੍ਹਾਂ ਦੋ ਲੈਵਲ ਤੇ ਦੇਖਿਆ। ਇੱਕ ਤਾਂ ਇੰਡੀਵਿਜੂਅਲ ਬੰਦਾ, ਸੋਸ਼ਲ ਮੀਡੀਆ ਜਿਹੜਾ ਇਜ਼ ਐਕਚੁਅਲੀ ਬੇਸਿਕਲੀ ਡਿਸੈਪਸ਼ਨ ਹੈ। ਅਸਲੀ ਕਸੂਰ ਸੋਸ਼ਲ ਮੀਡੀਆ ਦਾ ਨਹੀਂ, ਕਸੂਰ ਹੈ ਉਹਨਾਂ ਪਰਸਨੈਲਿਟੀਆਂ ਦਾ, ਕਸੂਰ ਹੈ ਉਸ ਸਮਾਜ ਦਾ ਜਿਹੜੇ ਇਹ ਸਾਰਾ ਢੋਂਗ ਰਚਿਆ ਹੋਇਆ। ਮੈਂ ਥੋੜਾ ਇਸ ਤਰ੍ਹਾਂ ਦੇਖਦਾ ਸੀ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਅਮਰਜੀਤ ਜੀ। ਹਾਂਜੀ ਹਾਂਜੀ, ਹੋਰ ਦੋਸਤ ਕੋਈ ਗੱਲ ਕਰਨਾ ਚਾਹਣ? ਹਾਂਜੀ ਜ਼ੁਬੈਰ ਜੀ ਰਹਿ ਗਏ ਨੇ। ਮਾਜ਼ਰਤ ਨਾਲ ਮੈਂ ਇੱਕ ਥੋੜੀ ਜਿਹੀ ਗੱਲ ਕਹਿਣੀ ਚਾਹੁੰਦੀ ਆ। ਉਹਨਾਂ ਬਸ ਬਹੁਤ ਵਧੀਆ ਲੇਖਕਾਂ ਨੇ ਲਖਵਿੰਦਰ ਜੀ। ਇੱਕ ਮਾੜੀ ਜਿੰਨੀ ਮਾਫੀ ਕਰਨਾ, ਮੈਂ ਅਨਪੜ੍ਹ ਇਨਸਾਨ ਆ, ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ। ਤੁਸੀਂ ਜਿਹੜਾ ਬੰਦੇ ਦਾ ਕੈਰੈਕਟਰ ਬਣਾਇਆ, ਉਹਦਾ ਬੈਕਗਰਾਉਂਡ ਦੱਸਿਆ, ਉਹਨੂੰ ਉਹਦਾ ਮੋਟਿਵ ਜਿਹੜਾ ਸਾਨੂੰ ਪਤਾ ਲੱਗ ਜਾਂਦਾ ਕਿ ਕਿਉਂ, ਕਿੱਥੇ ਜਾ ਰਿਹਾ, ਕਿਸ ਤਰ੍ਹਾਂ ਜਾ ਰਿਹਾ। ਪਰ ਜੇ ਤੁਸੀਂ ਥੋੜਾ ਜਿਹਾ ਉਸ ਔਰਤ ਦੇ ਕੈਰੈਕਟਰ ਨੂੰ ਵੀ ਮਾੜਾ ਜਿੰਨਾ ਹੋਰ ਡਿਵੈਲਪ ਕਰੋ ਤੇ ਉਹ ਦੱਸੋ ਕਿ ਉਹਦੀ ਇੰਨੀ ਜ਼ਿਆਦਾ ਉਹਦਾ ਹਸਬੈਂਡ ਦੀ ਤਾਂ ਡੈਥ ਹੋ ਗਈ, ਵੀ ਅੰਡਰਸਟੈਂਡ ਕਿ ਵੀ ਉਹਦੀ ਪਰ ਬੇਟੀ ਹੈਗੀ ਉਹਦੇ ਕੋਲ। ਸੋ ਉਹ ਇੰਨੀ ਡੈਸਪਰੇਟ ਕਿਉਂ ਹੈਗੀ ਆ, ਉਹਦਾ ਥੋੜੇ ਜਿਹੇ ਕੈਰੈਕਟਰ ਤੇ ਜੇ ਮਾੜਾ ਜਿੰਨਾ ਚਾਨਣ ਪਾਓ ਤੇ ਦੈਟ ਵੁੱਡ ਬੀ ਈਵਨ ਸੋਨੇ ਤੇ ਸੁਹਾਗਾ ਹੋ ਜਾਊ। ਬਸ ਮਾਜ਼ਰਤ ਚਾਹਨੀ, ਬਸ ਇੰਨੀ ਗੱਲ ਕਹਿਣੀ ਸੀ। ਠੀਕ ਹੈ ਬੀਬਾ ਜੀ, ਬੀਬਾ ਜੀ ਦੀ ਤਸੱਲੀ ਨਹੀਂ ਹੋਈ ਉਹਨੂੰ, ਉਸ ਕਰੈਕਟਰ ਨੂੰ ਥੋੜਾ ਜਿਹਾ ਕਿ ਉਹ ਕਿਉਂ ਇਸ ਤਰ੍ਹਾਂ ਕਰ ਰਹੀ ਸੀ। ਠੀਕ ਹੈ ਨਾ, ਲੇਕਿਨ ਬੀਬਾ ਜੀ ਹੁੰਦੇ ਨਹੀਂ। ਮੈਂ ਵੀ ਇਹ ਕਹਾਂਗੀ, ਹਸਬੈਂਡ ਦੇ ਉਹਦਾ ਜਿਹੜਾ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਹੈ ਨਾ, ਉਹਦੇ ਤੇ ਵੀ ਥੋੜਾ ਜਿਹਾ ਹੋਰ ਇਹਨੂੰ ਲੈ ਕੇ ਚੱਲਣਾ ਚਾਹੀਦਾ ਸੀ ਕਿ ਉਸ ਬੰਦੇ ਦੀਆਂ ਸਾਈਕੋਲੋਜੀਕਲ ਕੀ ਮਸਾਇਲ ਨੇ। ਵੈਸੇ ਤੇ ਹਰ ਬੰਦੇ ਦੇ ਇਹੀ ਹੁੰਦੇ ਨੇ, ਲੇਕਿਨ ਉਸ ਬੰਦੇ ਦਾ ਆਪਣੀ ਬੀਵੀ ਦੇ ਨਾਲ ਜਿਹੜਾ ਐਟੀਟਿਊਡ ਹੈ, ਉਹਦੇ ਪਿੱਛੇ ਉਸ ਔਰਤ ਦਾ ਕੀ ਹੱਥ ਹੈ ਜਿਹੜੀ ਉਹਦੀ ਬੀਵੀ ਹੈ, ਉਸ ਨੂੰ ਵੀ ਥੋੜਾ ਜਿਹਾ ਐਲੇਬਰੇਟ ਕਰਨਾ ਚਾਹੀਦਾ। ਹਾਂਜੀ ਤਲਤ ਜੀ, ਮੇਰੇ ਖਿਆਲ 'ਚ ਜੋ ਉਹਨਾਂ ਨੇ ਉਹ ਡਾਇਲੌਗ ਉਹਦੇ ਜ਼ਰੀਏ ਉਹ ਬੰਦਾ ਜਿਹੜਾ ਖੁਦ ਦੱਸ ਰਿਹਾ, ਬੋਲ ਰਿਹਾ ਹੈ, ਮੇਰੇ ਖਿਆਲ 'ਚ ਮਜ਼ੀਦ ਖੋਲਣ ਦੀ ਤੇ ਲੋੜ ਨਹੀਂ। ਉਹ ਸਭ ਕੁਝ ਬੰਦਾ ਜਾਣ ਲੈਂਦਾ ਹੈ ਕਿ ਉਹ ਬੰਦਾ, ਜਿਸ ਤਰ੍ਹਾਂ ਅਮਰਜੀਤ ਜੀ ਸਾਹਿਬ ਨੇ ਕਿਹਾ ਹੈ ਕਿ ਉਹ ਬੰਦਾ ਜਿਹੜਾ ਸੀ ਉਹ ਹੈ ਵੇ ਡਿਪਲੋਮੇਟ ਕਹਿ ਲਓ ਜਾਂ ਡਬਲ
ਜਿਹੜਾ ਕਰਦਾ ਹੈ। ਨਹੀਂ, ਉਹਦਾ ਜਿਹੜਾ ਬੰਦੇ ਦਾ ਆਪਣੀ ਬੀਵੀ ਦੇ ਨਾਲ ਜਿਹੜਾ ਮੈਂਟਲ ਡਿਸਟੈਂਸ ਦੱਸਿਆ ਗਿਆ ਨਾ, ਉਹਦੇ ਵਿੱਚ ਬੰਦੇ ਦਾ ਵੀ ਕਸੂਰ ਹੈ ਤੇ ਉਸ ਬੀਵੀ ਦਾ ਵੀ ਕਸੂਰ ਹੈ, ਉਹ ਮੇਰਾ ਖਿਆਲ ਹੈ। ਮੈਂ ਸਹੀ ਕਹਿ ਰਹੇ ਹੋ ਤਲਤ ਜੀ, ਆਈ ਐਗਰੀ ਵਿਦ ਯੂ ਐਬਸੋਲੂਟਲੀ। ਉਸ ਔਰਤ ਉਹ ਆਪਣੇ ਬੰਦੇ ਵੱਲ, ਸਾਡੇ ਮੁਆਸ਼ਰੇ ਦੇ ਵਿੱਚ ਹਰ ਔਰਤ ਜਿਹੜੀ ਹੈ ਉਹ ਆਪਣੇ ਬੰਦੇ ਨੂੰ ਮਤਲਬ ਕਿ ਪੋਜ਼ਿਟਿਵਲੀ ਹੀ ਦੇਖਣਾ ਚਾਹੁੰਦੀ ਹੈ। ਉਹ ਜ਼ਨਾਨੀ ਆਪਣੇ ਬੰਦੇ ਨੂੰ ਕਿਉਂ ਇੰਨਾ ਨੈਗੇਟਿਵਲੀ ਉਹਦੇ ਨਾਲ ਇਹ ਕਿਉਂ ਇਹੋ ਜਿਹਾ ਵਿਵਹਾਰ ਕਰੀ? ਉਸਨੇ ਕੀ ਦੇਖਿਆ ਇਸ ਬੰਦੇ 'ਚ ਆਲਰੇਡੀ? ਉਹ ਉਸ ਆਪਣੇ ਉਹਦੇ ਘਰ ਦੇ ਵਿੱਚ ਉਹ ਜ਼ਨਾਨੀ ਉਹਨੂੰ ਕਿਉਂ ਇੰਨਾ ਨਫ਼ਰਤ ਨਾਲ ਕਰਦੀ ਹੈ? ਉਹਨੇ ਉਹਦਾ ਕੀ ਦੇਖ ਲਿਆ? ਸੋ ਉਹਦੀ ਹਿਸਟਰੀ ਹੈਗੀ ਹੈ ਪਿੱਛੇ ਇਸ ਬੰਦੇ ਦੀ, ਮੇਰੇ ਖਿਆਲ 'ਚ ਹਮੇਸ਼ਾ ਏਦਾਂ ਦੀ। ਠੀਕ ਠੀਕ ਠੀਕ, ਬਿਲਕੁਲ ਸਹੀ ਕਹਿ ਰਹੇ ਹੋ। ਤੇ ਗੱਲਬਾਤ ਤੇ ਬਹੁਤ ਹੋਰ ਵੀ ਬੜੀ ਹੋ ਸਕਦੀ ਹੈ। ਹਾਂਜੀ ਜ਼ੁਬੈਰ ਜੀ, ਤੁਸੀਂ ਕੁਝ ਕਹੋਗੇ? ਫਿਰ ਅਸੀਂ ਲਖਵਿੰਦਰ ਜੀ ਨੂੰ ਹਾਂਜੀ, ਉਹ ਮੈਨੂੰ ਮੈਸੇਜ ਵੀ ਆ ਰਹੇ ਨੇ ਸਈਦ ਸਾਹਿਬ ਦੇ ਕਿ ਤੁਸੀਂ ਇਹ ਕੰਕਲੂਡ ਕਰਕੇ ਸ਼ਾਇਦ ਉਹਨੇ ਜਾਣਾ ਮੇਰੇ ਨਾਲ। ਮੈਂ ਸਿਰਫ ਦੋ ਗੱਲਾਂ ਹੀ ਕਰਾਂਗਾ। ਇੱਕ ਤੇ ਹੈ ਕਿ ਅੱਜ ਕੱਲ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ ਜਾ ਰਹੀਆਂ ਨੇ, ਇੱਕ ਸਤ੍ਹਾ ਤੇ ਤੁਸੀਂ ਕਹੋ ਫੈਸ਼ਨ ਵੀ ਹੈ ਬੰਦਿਆਂ ਦੇ ਖਿਲਾਫ ਕਹਾਣੀ ਲਿਖਣਾ, ਕਿਉਂਕਿ ਜੇ ਨਹੀਂ ਲਿਖੋਗੇ ਬੰਦੇ ਦੇ ਖਿਲਾਫ ਤੇ ਕੋਈ ਉਹਦੀ ਤੁਹਾਨੂੰ ਮਾਨਤਾ ਵੀ ਨਹੀਂ ਮਿਲੇਗੀ। ਔਰ ਇਹਨਾਂ ਨੇ ਵੀ ਜਿਹੜਾ ਹੈ ਤੇ ਔਰਤ ਨੇ ਇੱਕ ਮਰਦ ਬਣ ਕੇ ਕਹਾਣੀ ਲਿਖੀ ਹੈ। ਤੇ ਤ੍ਰਿਪਤਾ ਜੀ ਨੇ ਵੀ, ਅਸੀਂ ਕਹਾਣੀ ਛਾਪੀ ਸੀ ਸਵਾਣੀ ਚਲੰਬਰ 'ਚ ਵੀ, ਤ੍ਰਿਪਤਾ ਜੀ ਨੇ ਵੀ ਇੱਕ ਮਰਦ ਬਣ ਕੇ ਕਹਾਣੀ ਲਿਖੀ। ਇਹ ਬਿਲਕੁਲ ਅੱਜ ਦੀ ਕਹਾਣੀ ਹੈ। ਔਰ ਸਿਰਫ ਇਹ ਨਹੀਂ ਕਿ ਫੇਸਬੁੱਕ ਆ ਗਿਆ ਹੈ ਜਾਂ ਡਿਜੀਟਲ ਦੁਨੀਆ ਆ ਗਈ ਹੈ। ਮੈਨੂੰ ਲੱਗਦਾ ਕਿ ਜਿਹੜਾ ਸਾਡਾ ਮੇਲ ਫੀਮੇਲ ਰਿਲੇਸ਼ਨਸ਼ਿਪ ਹੈ ਉਹ ਵੀ ਕ੍ਰਾਈਸਿਸ ਦੇ ਵਿੱਚ ਹੈ। ਮਰਦ ਮੀਆਂ ਬੀਵੀ ਦਾ ਵੀ ਕ੍ਰਾਈਸਿਸ 'ਚ ਹੈ, ਈਵਨ ਲਵਰਸ ਦੇ ਰਿਲੇਸ਼ਨਸ਼ਿਪ ਵੀ ਕ੍ਰਾਈਸਿਸ ਦੇ ਵਿੱਚ ਨੇ। ਔਰ ਉਹ ਕਿਸੇ ਜਿਹੜਾ ਹੈ, ਇਹ ਤੇ ਠੀਕ ਹੈ ਕਿ ਉਹ ਬੰਦਾ ਸ਼ਾਦੀशुदा ਬੰਦਾ ਇੱਧਰ ਉੱਧਰ ਝਾਕੇ ਤੇ ਅਸੀਂ ਉਹਨੂੰ ਕੰਡੈਮ ਕਰਨੇ ਆ, ਲੇਕਿਨ ਅਸੀਂ ਕਦੀ ਇਹ ਨਹੀਂ ਕਹਿੰਦੇ ਕਿ ਯਾਰ ਉਹ ਜਿਹੜਾ ਮੈਰਿਜ ਇੰਸਟੀਟਿਊਸ਼ਨ ਹੈ ਜਿਹਨੇ ਦੋਵਾਂ ਨੂੰ ਬੰਨਿਆ ਹੈ, ਕਿਆ ਉਹ ਠੀਕ ਹੈ? ਤੇ ਉਹ ਜਿਹੜੇ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਦੇ ਵਿੱਚ, ਉਹ ਹੋਰ ਵੀ ਬੜੇ ਬੜੇ ਜਿਹੜੇ ਦੂਸਰੇ ਸਵਾਲ ਨੇ ਉਹ ਵੀ ਹੈ ਨੇ। ਗੱਲ ਕਹਾਣੀ ਇਹਨਾਂ ਦੀ ਬੜੀ ਸੋਹਣੀ ਹੈ, ਅਜੋਕੀ ਕਹਾਣੀ ਹੈ, ਸਮਕਾਲੀ ਕਹਾਣੀ ਹੈ। ਅੱਜ ਦੇ ਜਿਹੜੀ ਟ੍ਰੈਂਡ ਚੱਲ ਰਹੇ ਨੇ ਉਹਨੂੰ ਬੜੇ ਸੋਹਣੇ ਤਰੀਕੇ ਨਾਲ ਪੇਸ਼ ਕਰਦੀ ਹੈ। ਗੈਪਸ ਇਹਦੇ ਵਿੱਚ ਜ਼ਰੂਰ ਹੈਗੇ, ਜਿਵੇਂ ਬੀਬਾ ਜੀ ਨੇ ਦੱਸਿਆ ਕਿ ਉਹ ਬੰਦਾ ਜਿਹੜਾ ਉਹਨਾਂ ਦਾ, ਲੇਕਿਨ ਮੇਰਾ ਖਿਆਲ ਹੈ ਕਹਾਣੀ ਦੀ ਜਿਹੜੀ ਬਿਊਟੀ ਹੈ ਉਹ ਇਹੀ ਹੈ ਕਿ ਕਈ ਗੱਲਾਂ ਅਣਕਹੀਆਂ ਰਹਿ ਅਨਸੈਡ ਨੇ, ਕਈ ਗਾੜੀਆਂ। ਇਟ ਇਜ਼ ਅਪ ਟੂ ਦਾ ਰੀਡਰ ਕਿ ਉਹ ਉਹਨਾਂ ਨੂੰ ਪੜ੍ਹੇ ਔਰ ਮੁਕੰਮਲ ਕਰੇ। ਵੈਸੇ ਤੇ ਕਹਾਣੀ ਦਾ ਜਿਹੜਾ ਸਟਰਕਚਰ ਹੈ ਉੱਤੇ ਗੱਲ ਨਹੀਂ ਕਰਨੀ ਚਾਹੀਦੀ। ਥੋੜਾ ਜਿਹਾ ਮੈਨੂੰ ਲੱਗਾ ਕਿ ਜਦੋਂ ਉਹ ਸੁਸਾਈਡ ਕਰਦੀ ਹੈ, ਐਕਚੁਅਲੀ ਔਰਤ ਸੌ ਜਾਂਦੀ ਹੈ, ਜਦੋਂ ਉੱਠਦੀ ਹੈ ਤੇ ਦੁਬਾਰਾ ਨਹੀਂ ਉੱਠਦੀ, ਉਹ ਸੁਸਾਈਡ ਹੀ ਕਰਦੀ ਹੈ। ਲੇਕਿਨ ਇਹ ਕਿ ਜੋ ਉਹਦੇ ਨਾਲ ਹੋ ਰਿਹਾ ਹੈ ਉਹ ਤੇ ਲਿਖਿਆ ਗਿਆ। ਜਿਹੜੀ ਰੈਜ਼ਿਸਟੈਂਸ ਹੈਗੀ ਹੈ ਔਰਤ ਦੀ, ਉਹ ਮੈਨੂੰ ਇਸ ਕਹਾਣੀ ਦੇ ਵਿੱਚ ਨਜ਼ਰ ਨਹੀਂ ਆਈ। ਜੇ ਉਹ ਜਿਉਂਦਾ ਰਹਿੰਦੀ, ਪੂਰਾ ਸਮਾਜ ਨੂੰ ਫੇਸ ਕਰਦੀ, ਇਹਦੇ ਨਾਲ ਲੜਦੀ, ਤੇ ਜੋ ਮਰਦ ਕਰ ਰਿਹਾ ਉਹ ਤੇ ਦਿਖਾਇਆ ਗਿਆ ਕਿ ਹਾਂ ਮਰਦ ਜ਼ਿਆਦਤੀ ਕਰ ਰਿਹਾ, ਮਰਦ ਦਾ ਜੋ ਵੀ ਕਰ ਰਿਹਾ ਜ਼ਾਲਮ ਹੈ, ਜੋ ਵੀ ਹੈ ਸਾਰਾ ਕੁਝ ਉਹ ਠੀਕ ਹੈ। ਲੇਕਿਨ ਦੂਜੀ ਪਾਸਿਓਂ ਬਿਲਕੁਲ ਸਾਇਲੈਂਸ ਹੈ। ਉਹਦੀ ਪੜ੍ਹੀ ਲਿਖੀ ਔਰਤ ਹੈ, ਸਮਝ ਨਹੀਂ ਆਈ ਕਿ ਇਹ ਸਾਰਾ ਜਿਹੜਾ ਹੈ, ਇਸ ਲਈ ਮੈਨੂੰ ਉਹਦੀ ਡੈਥ ਜਿਹੜੀ ਹੈ ਬਹੁਤ ਜ਼ਿਆਦਾ ਕਨਵਿੰਸਿੰਗ ਨਹੀਂ ਲੱਗੀ। ਬਾਕੀ ਠੀਕ ਹੈ, ਕਹਾਣੀ ਅੱਛੀ ਹੈ। ਹਾਂਜੀ ਜੀ, ਹਾਂਜੀ ਲਖਵਿੰਦਰ ਜੀ, ਬੜੀ ਅੱਛੀ ਗੱਲਬਾਤ ਹੋਈ ਹੈ। ਤੁਸੀਂ ਕੁਝ ਕਹਿਣਾ ਚਾਹੋਗੇ? ਲਖਵਿੰਦਰ ਜੀ, ਲੱਗਦਾ ਹੈ ਕਿ ਹਾਂਜੀ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ? 1-2 ਮਿੰਟ ਹੈ ਨੇ ਸਾਡੇ ਕੋਲ। ਹਾਂਜੀ ਹਾਂਜੀ, ਇੰਨੀ ਸੂਖਮਤਾ ਨਾਲ ਕਹਾਣੀ ਤੇ ਵਿਚਾਰ ਚਰਚਾ ਕਰਨ ਲਈ ਬਹੁਤ ਸ਼ੁਕਰੀਆ। ਤੇ ਮੇਰੇ ਖਿਆਲ 'ਚ ਕੋਈ ਲਿਖਤ ਉਨੀ ਦੇਰ ਤੱਕ ਮੁਕੰਮਲ ਨਹੀਂ ਹੁੰਦੀ ਜਿੰਨੀ ਦੇਰ ਤੱਕ ਇੰਨੀ ਖੁੱਲ ਕੇ ਉੱਤੇ ਗੱਲਬਾਤ ਨਾ ਹੋਏ। ਤੇ ਕਹਾਣੀ ਮੈਨੂੰ ਲੱਗਦਾ ਕਿ ਅੱਜ ਕੰਪਲੀਟ ਹੋ ਗਈ ਹੈ। ਤੇ ਬਾਕੀ ਬੀਬਾ ਜੀ, ਮੈਨੂੰ ਰੀਅਲ ਨਾਮ ਤੇ ਨਹੀਂ ਪਤਾ, ਹੁਣ ਤੁਸੀਂ ਬੀਬਾ ਜੀ ਕਹਿ ਰਹੇ ਸੀ ਸੋ ਇਸ ਕਰਕੇ ਮੈਂ ਕਹਿ ਰਹੀ ਹਾਂ। ਮੈਮ ਨੇ ਜੋ ਕਿਹਾ, ਸਲਾਹ ਦਿੱਤੀ ਹੈ, ਸਿਰ ਮੱਥੇ। ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਵਿੱਚ ਕਹਾਣੀ ਦੇ ਇੱਕ ਵਾਰੀ ਆਇਆ ਕਿ ਉਹ ਜਦੋਂ ਪ੍ਰੈਗਨੈਂਟ ਹੁੰਦੀ ਹੈ ਵਾਈਫ, ਤੇ ਹਸਬੈਂਡ ਜਿਹੜਾ ਉਹ ਕਿਸੇ ਨਾਲ ਹੋਰ ਨਾਲ ਗੱਲ ਕਰ ਰਿਹਾ ਹੁੰਦਾ ਹੈ, ਉੱਥੇ ਉਹਨੂੰ ਫੜ ਲੈਂਦੀ ਹੈ। ਤੇ ਥੋੜਾ ਜਿਹਾ ਉੱਥੇ ਸ਼ੱਕ ਦਾ ਹੋ ਗਿਆ, ਰਿਸ਼ਤੇ ਦੇ ਵਿੱਚ ਫ੍ਰਿਕਸ਼ਨ ਜੀ ਆ ਜਾਂਦੀ ਹੈ। ਦੂਸਰਾ ਇਹ ਕਿ ਏਜ ਦੇ ਨਾਲ ਕੀ ਹੁੰਦਾ, ਜਦੋਂ ਰਿਸ਼ਤਾ ਲੰਬਾ ਹੋ ਜਾਂਦਾ
ਕੀ ਹੁੰਦਾ ਕਿ ਪਹਿਲਾਂ ਤੇ ਉਹਨੂੰ ਜਿਵੇਂ ਔਰਤ ਨੂੰ ਦਬਾਇਆ ਗਿਆ ਤੇ ਫਿਰ ਉਹ ਪਾਵਰ ਡਾਇਨਾਮਿਕ ਹੈ, ਦੂਸਰਾ ਉੱਤੇ ਆ ਜਾਂਦਾ ਤੇ ਫਿਰ ਉਹਦੀ ਚੱਲਣ ਲੱਗ ਜਾਂਦੀ ਹੈ। ਦੂਜਾ ਜ਼ੁਬੇਰ ਅਹਿਮਦ ਸਰ ਨੂੰ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਂ ਇਹਦੇ ਵਿੱਚ ਕੋਈ ਮਰਦ ਦੀ ਖਿਲਾਫਤ ਨਹੀਂ ਕੀਤੀ ਇਸ ਕਹਾਣੀ 'ਚ, ਨਾ ਹੀ ਮੇਰਾ ਕੋਈ ਐਵੇਂ ਦਾ ਮਕਸਦ ਸੀ। ਮੇਰਾ ਇਹ ਹੈ ਕਿ ਅੱਜ ਦੇ ਵਰਚੁਅਲ ਜਿਹੜਾ ਯੁੱਗ ਹੈ ਇਹਦੇ ਵਿੱਚ ਰਿਸ਼ਤੇ ਕਿੰਨੇ ਫੇਕ ਹੋ ਗਏ ਨੇ, ਕਿੰਨੇ ਝੂਠੇ ਹੋ ਗਏ ਨੇ ਕਿ ਜਦੋਂ ਕੋਈ ਮਰ ਵੀ ਜਾਂਦਾ, ਮਰਨਾ ਉਹਦਾ ਜ਼ਰੂਰੀ ਸੀ ਇਸ ਕਹਾਣੀ ਦੇ ਵਿੱਚ, ਜਦੋਂ ਕੋਈ ਮਰ ਵੀ ਜਾਂਦਾ ਤੇ ਫਿਰ ਅਸੀਂ ਕਿੰਨੀ ਕੁ ਦੇਰ ਉਹਦਾ ਦੁੱਖ ਮਹਿਸੂਸ ਕਰਦੇ ਹਾਂ। ਥੋੜੀ ਦੇਰ ਦਾ 2 ਮਿੰਟ ਦੇ ਮੌਨ ਤੋਂ ਬਾਅਦ ਉਹ ਦੁਬਾਰਾ ਅੱਗੇ ਲਈ ਤਿਆਰ ਹੋ ਜਾਂਦਾ ਹੈ। ਇੱਥੇ ਬੰਦੇ ਦਾ ਨਹੀਂ ਹੈ ਨਾ ਔਰਤ ਦਾ ਹੈ, ਕਿਉਂਕਿ ਔਰਤ ਵੀ ਤੇ ਓਨੀ ਹੀ ਇਨਵੋਲਵ ਹੈ। ਔਰਤ ਤੋਂ ਬਿਨਾਂ ਇਹ ਸੰਭਵ ਹੀ ਨਹੀਂ ਵੀ ਇਹ ਹੁੰਦਾ। ਉਹਦਾ ਵੀ ਹਸਬੈਂਡ ਨਹੀਂ ਹੈ, ਇਕੱਲਾਪਨ ਹੈ, ਉਹ ਵੀ ਇਨਵੋਲਵ ਹੋ ਜਾਂਦੀ ਹੈ ਇਸ ਰਿਸ਼ਤੇ ਦੇ ਵਿੱਚ। ਤੇ ਇਕੱਲੇਪਨ ਦੇ ਵਿੱਚ ਜਿਵੇਂ ਉਹਨੂੰ ਇਮੋਸ਼ਨਲੀ ਕਰ ਰਿਹਾ ਆਪਣੇ ਵੱਲ ਅਟਰੈਕਟ, ਕਵੀ ਹੈ, ਉਹਦੀਆਂ ਗੱਲਾਂ ਸੁਣ ਕੇ ਨੈਚੁਰਲੀ ਉਹਦੇ ਵੱਲ ਅਟਰੈਕਟ ਹੋ ਗਈ ਕਿਉਂਕਿ ਉਹ ਇਕੱਲੀ ਸੀ ਕਾਫੀ ਦੇਰ ਤੋਂ ਨਾ। ਤੇ ਇਹ ਮੈਂ ਕਹਿਣਾ ਚਾਹਾਂਗੀ। ਬਾਕੀ ਸ਼ੁਕਰੀਆ ਤੁਸੀਂ ਇੰਨੀ ਖੁੱਲ ਕੇ ਗੱਲ ਕੀਤੀ ਇਹਦੇ ਤੇ ਬਾਕੀ ਜ਼ੁਬੇਰ ਅਹਿਮਦ ਸਰ ਦਾ ਬਹੁਤ ਸ਼ੁਕਰੀਆ ਇੰਨੇ ਸੋਹਣੇ ਪਲੇਟਫਾਰਮ ਤੇ ਮੈਨੂੰ ਕਹਾਣੀ ਪੜ੍ਹਨ ਦਾ ਮੌਕਾ ਦਿੱਤਾ। ਨਹੀਂ ਜੀ, ਬਹੁਤ ਸੋਹਣੀ ਕਹਾਣੀ ਹੈ ਤੁਹਾਡੀ, ਔਰ ਤੁਸੀਂ ਜਿਸ ਤਰ੍ਹਾਂ ਕਿਹਾ ਕੰਪਲੀਟ ਹੋ ਗਈ ਹੈ, ਇਹ ਪਹਿਲੇ ਹੀ ਕੰਪਲੀਟ ਸੀ ਬਿਲਕੁਲ ਤੁਹਾਡੇ ਜੋ, ਕਿਉਂਕਿ ਹੁਣ 1 ਮਿੰਟ ਮੈਨੂੰ ਮਿਲਿਆ ਤੇ ਮੈਂ ਗੱਲ ਕਰ ਰਹੀ ਹਾਂ। ਜੋ ਵੀ ਤੁਸੀਂ ਐਂਡ ਤੱਕ, ਸਪੈਸ਼ਲੀ ਐਂਡ ਬਹੁਤ ਹੀ ਖੂਬਸੂਰਤ ਹੈ ਕਿ ਉਹ ਸਿਰਫ 2 ਮਿੰਟ ਦਾ ਉਹ ਮੌਨ ਕਰਦਾ ਹੈ ਔਰ ਉਹਦੇ ਬਾਅਦ ਫਿਰ ਉਹ ਸ਼ੁਰੂ ਹੋ ਜਾਂਦਾ ਹੈ। ਇਹ ਸਾਡੀ ਸੁਸਾਇਟੀ ਦੀ ਬੇਹਿੱਸੀ, ਭਾਵੇਂ ਮਰਦ ਹੋਏ ਭਾਵੇਂ ਔਰਤ ਹੋਵੇ। ਅਸਲ ਗੱਲ ਹੈਗੀ ਹੈ ਬੇਹਿੱਸੀ ਦੀ, ਖੁਦਗਰਜ਼ੀ ਦੀ, ਲਾਲਚ ਦੀ, ਤਮਾ ਦੀ। ਹਰ ਰਿਸ਼ਤੇ ਦੇ ਵਿੱਚ ਲਾਲਚ ਤਮਾ ਜਿਹੜਾ ਹੈ ਉਹ ਆ ਗਿਆ ਹੋਇਆ ਹੈ ਤੇ ਉਹ ਤੁਸੀਂ ਕੋਸ਼ਿਸ਼ ਕੀਤੀ ਹੈ ਦੱਸਣ ਦੀ, ਔਰ ਤੁਸੀਂ ਪੂਰੇ ਕਾਮਯਾਬ ਹੋਏ ਹੋ। ਬਹੁਤ ਮੁਬਾਰਕ ਤੁਹਾਨੂੰ, ਔਰ ਲਿਖਦੇ ਰਹੋ ਔਰ ਮਜ਼ੀਦ ਤੁਸੀਂ ਸਾਡੀ ਸੰਗਤ ਵਿੱਚ ਆਉਂਦੇ ਰਹੋ, ਰੌਣਕ ਲਾਉਂਦੇ ਰਹੋ ਤੇ ਬਹੁਤ ਜ਼ਬਰਦਸਤ। ਹਾਂਜੀ, ਬਹੁਤ ਸ਼ੁਕਰੀਆ ਤੁਹਾਡਾ। ਤੁਹਾਡੀ ਅਗਲੀ ਲਿਖਤ ਦਾ ਇੰਤਜ਼ਾਰ ਕਰਾਂਗੇ ਲਖਵਿੰਦਰ ਜੀ। ਹਾਂ ਬਿਲਕੁਲ ਜੀ, ਕੰਟੈਕਟ ਕਰਨ ਮੇਰੇ ਨਾਲ, ਜੇ ਉਹ ਰਾਈਟਰ ਹੈਗੇ ਨੇ ਤੇ ਅਸੀਂ ਉਹਨਾਂ ਨੂੰ ਮੌਕਾ ਦਾਂਗੇ, ਡਾਕਟਰ ਜੋਤੀ ਜੀ ਨੂੰ। ਨਹੀਂ ਜੀ, ਉਹ ਰਾਈਟਰ ਨਹੀਂ ਹੈਗੇ, ਦਰਵਾਜ਼ੇ ਖੁੱਲੇ ਨੇ, ਸੀਐਸ ਨੇ, ਪ੍ਰੋਫੈਸਰ ਨੇ, ਕਾਮਰਸ ਦੇ ਪ੍ਰੋਫੈਸਰ ਨੇ ਉਹ। ਠੀਕ ਠੀਕ, ਹਾਂਜੀ ਜੀ। ਤਲਤ ਜੀ ਕੁਝ ਕਹਿ ਰਹੇ ਸਨ? ਹਾਂਜੀ, ਮੈਂ ਇਹ ਕਹਿ ਰਹੀ ਸੀ ਕਿ ਐਂਡ ਹੁਣ ਮੈਨੂੰ ਤੇ ਅੱਛਾ ਲੱਗਾ ਉਹਨਾਂ ਦਾ, ਕਿਉਂਕਿ ਉਹ ਸੁਸਾਈਡ ਨਹੀਂ ਉਹਨੇ ਕੀਤੀ, ਉਹ ਦੁੱਖ ਨਾਲ ਔਰ ਜਿਹੜਾ ਉਹਦੇ ਇਮੋਸ਼ਨਸ ਦਾ ਬ੍ਰੇਕਅਪ ਹੋਇਆ ਹੈ ਉਹਦੇ ਨਾਲ ਉਹਦੀ ਡੈਥ ਹੋਈ ਹੈ। ਮੈਂ ਜ਼ਬੈਰ ਸਾਹਿਬ ਦੇ ਉਹਦੇ ਨਾਲ ਐਗਰੀ ਨਹੀਂ ਕਿ ਉਹ ਜਿੰਨੀ ਇਮੋਸ਼ਨਲੀ ਅਟੈਚ ਸੀ ਉਹਦੀ ਵਜ੍ਹਾ ਨਾਲ ਉਹਦਾ ਹਾਰਟ ਫੇਲ ਹੋ ਗਿਆ ਜਾਂ ਉਹਦਾ ਨਰਵਸ ਬ੍ਰੇਕਡਾਊਨ ਹੋ ਗਿਆ। ਉਹ ਔਰ ਮਰਦ ਜਿਹੜਾ ਸੀ ਉਹ ਇਮੋਸ਼ਨਲੀ ਉਹਦੇ ਨਾਲ ਹੈ ਹੀ ਨਹੀਂ ਸੀ। ਬ੍ਰੋਕਨ ਹਾਰਟ, ਇੱਕ ਬ੍ਰੋਕਨ ਹਾਰਟ ਸਿੰਡਰੋਮ ਹੁੰਦਾ ਹੈ, ਅਸਲੀ ਗੱਲ ਹੈ। ਬ੍ਰੋਕਨ ਹਾਰਟ ਸਿੰਡਰੋਮ ਹੁੰਦਾ ਹੈ, ਉਸ ਨਾਲ ਮਰੀ ਹੈ। ਬਿਲਕੁਲ ਬਿਲਕੁਲ, ਉਹ ਦੁੱਖ ਨਾਲ ਮਰੀ ਹੈ। ਸੌਰੀ, ਹਾਂਜੀ, ਜੇ ਹਸਬੈਂਡ ਵਾਈਫ ਦਾ ਰਿਸ਼ਤਾ ਜ਼ਿਆਦਾ ਖਿੱਚਣ ਦੀ ਕੋਸ਼ਿਸ਼ ਕਰਦੇ ਤੇ ਫਿਰ ਜੋ ਦਿਖਾਣਾ ਸੀ ਉਹ ਪਿੱਛੇ ਰਹਿ ਜਾਂਦਾ। ਨਹੀਂ, ਹਸਬੈਂਡ ਵਾਈਫ ਦਾ ਰਿਸ਼ਤਾ, ਯੂ ਆਰ ਰਾਈਟ, ਤੁਸੀਂ ਇਸ਼ਾਰਾ ਕੀਤਾ। ਮੈਨੂੰ ਬਸ ਇਹ ਸੀ ਇਹਦੀ ਇੰਨੀ ਗਹਿਰੀ ਲੋਨਲੀਨੈਸ ਕਿ ਵੀ ਇਸ ਔਰਤ ਨੇ, ਕਿਉਂਕਿ ਆਪਣੀ ਬੇਟੀ ਨਾਲ ਰਹਿ ਰਹੀ ਹੈ, ਬਿਲਕੁਲ ਅਕੇਲੀ ਵੀ ਨਹੀਂ ਹੈਗੀ। ਸੋ ਉਹਦੀ ਇੰਨੀ ਡੈਸਪਰੇਸ਼ਨ ਕਿਉਂ ਸੀ ਇੰਨੀ? ਜੀ ਜੀ, ਉਹ ਡੈਸਪਰੇਸ਼ਨ ਜਿਹੜੀ ਸੀ ਹਾਲਾਤ ਨਾਲ, ਕਿਉਂਕਿ ਉਹਦੀ ਡੈਥ ਹੋ ਚੁੱਕੀ ਸੀ ਹਸਬੈਂਡ ਦੀ, ਔਰ ਇਮੋਸ਼ਨਲੀ ਉਸ ਵਕਤ ਔਰਤ ਵੀਕ ਹੁੰਦੀ ਹੈ, ਉਹਨੂੰ ਕਿਸੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਤੇ ਇਸ ਔਰ ਉਹਦੀ ਹੋਂਦ ਵਿੱਚ ਹੈ, ਹਾਂ ਹੋਂਦ ਵਿੱਚ ਹੈ, ਔਰ ਉਹ ਇਮੋਸ਼ਨਲੀ ਟਰੈਪ ਹੁੰਦੀ ਹੈ, ਔਰਤ ਹੁੰਦੀ ਹੈ। ਠੀਕ ਹੈ, ਠੀਕ ਹੈ ਜੀ। ਹਾਂਜੀ, ਬਹੁਤ ਗੱਲਾਂ, ਅਸਾਂ ਗੱਲਾਂ ਬਹੁਤ ਹੋਰ ਵੀ ਹੋ ਜਾਣੀਆਂ ਨੇ ਲੰਮੀਆਂ, ਤੇ ਟਾਈਮ ਸਾਡਾ ਮੁੱਕ ਗਿਆ ਜੇ, ਤੇ ਬਹੁਤ ਜ਼ਬਰਦਸਤ। ਫਿਰ ਮਿਲਾਂਗੇ। ਬਹੁਤ ਸ਼ੁਕਰੀਆ, ਫਿਰ ਮਿਲਾਂਗੇ। ਮੈਨੂੰ ਬਹੁਤ ਅੱਛਾ ਲੱਗਾ ਗੱਲ ਕਰਕੇ ਤੁਹਾਡੇ ਨਾਲ ਜੀ। ਥੈਂਕ ਯੂ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਲਖਵਿੰਦਰ ਜੀ। ਹਾਂਜੀ, ਤੁਹਾਡੇ ਆਉਣ ਦਾ, ਤੇ ਜਿਉਂਦੇ ਰਹੋ, ਵਸਦੇ ਰਹੋ। ਸਭ ਨੂੰ ਸਲਾਮ ਦੁਆ ਤੇ ਸਤਿ ਸ੍ਰੀ ਅਕਾਲ। ਫਿਰ ਮਿਲਾਂਗੇ। ਰੱਬ ਰਾਖਾ।